ਅਗਰ ਅਸੀਂ ਨਮਾਜ਼ਾਂ ਵੀ ਪੜ੍ਹੀ ਜਾਂਦੇ ਆ, ਅੱਜ ਵੀ ਕਰੀ ਜਾਂਦੇ ਆ, ਤੇ ਬੁਰਾਈਆਂ ਵੀ ਸਾਰੀਆਂ ਪਾਕਿਸਤਾਨ ਵਿੱਚ ਨੇ। ਇਹਦਾ ਮਤਲਬ ਇਹ ਜਿਹੜੀ ਪਿਛਲੀ ਗੱਲ ਹੈ ਕੁਰਾਨ ਵਿੱਚ, ਉਹਦਾ ਮਤਲਬ ਕੋਈ ਹੋਰ ਹੈ। ਬਾਜਵਾ ਸਾਹਿਬ ਇੱਕ ਦਿਨ ਜੋ ਕੋ ਕਰ ਰਹੇ, ਇੱਕ ਦਿਨ ਬੰਬੂ ਵਜਣਾ ਜੀ, ਬਸ ਆਵੀ ਕਿੰਨੇ ਵੱਡੀ ਤੇ ਪਕਾ ਕੇ ਕਿੰਨੇ ਵੱਡੀ। ਜਿਸ ਬੰਦੇ ਨੇ ਆਖੇ ਨਾ अस्सलाम वालेकुम, ਉਹ ਕਹਿੰਦਾ ਭਾਈ ਬਿੱਲ ਕਿੰਨਾ ਆਏ। ਓਏ ਹੋਏ ਉਹ ਅਗਲੇ ਬਜ਼ੁਰਗ ਸਾਦੇ ਹੈ ਨਾ, ਬਜ਼ੁਰਗ ਨਾਲ ਲੈਂਦੇ ਹੁੰਦੇ ਲੱਸੀ ਨਾਲ। ਜੀ ਹਾਂ, ਉਹ ਇੱਕ ਬਜ਼ੁਰਗ ਸਾਦੇ ਆ ਤੁਹਾਡੇ ਆਏ। ਸਾਡੀ ਸੋਚ ਗਲਤ ਹੋ ਗਈ ਹੈ। ਅਸੀਂ ਆਪਣੇ ਬੱਚੇ ਨੂੰ ਅਸਲ ਚੀਜ਼ ਖਵਾਉਣ ਵਾਸਤੇ 7.25 ਕਿੰਨੇ ਕਰੋੜ ਆਵਾਮ ਜਿਹੜੀ ਉਹਨਾਂ ਦੇ ਬੱਚਿਆਂ ਨੂੰ ਅਸੀਂ ਗਲਤ ਚੀਜ਼ ਖਵਾ ਰਹੇ ਹੁੰਦੇ ਆ। ਜੀ ਬਜ਼ੁਰਗ ਦੀ ਮਿਹਨਤ ਵੇਖੋ ਤੁਸੀਂ। सक्का मुसल्ला ਸੀ ਨਾ, ਆਕੜ ਅੱਲਾ ਸੀ ਨਾ, ਝੂੜ ਉਸਾ ਮਾਫੀ ਤੇ ਖੁੱਲੇ ਮੈਦਾਨ। ਤੇ ਬਜ਼ੁਰਗ ਪਤਾ ਕੀ ਪਿਆ ਨੂੰ, ਜਿਸਲੇ ਤੌਰ ਪੈ ਜਾਣ ਨਾ ਜੀ, ਚੱਕਰ ਆਉਣ ਲੱਗ ਪਣ, ਉਸਲੇ ਮੂੰਹ ਸੱਚੀਆਂ ਨਿਕਲਦੀਆਂ। ਬਜ਼ੁਰਗ ਪਿਆ ਆਖਣ ਜੇ ਲੈਣਾ ਨਹੀਂ ਤੇ ਮੁੜ ਵਿੰਜਵਾਇਆ ਕਿਉਂ। जनाब बिस्मिल्लाह रहमान रहीम। जनाब सामीन, मेरे देश के मित्रों ते मेरे देश के दोस्तों लोगों, अज असी पंजाबी बैठक लैके मुड़ हाज़र होए हाँ ते उम्मीद करने हैं कि अगली साडी पंजाबी बैठक तुहानू पसंद आई होगी। ते साडे जनाब भाई सिद्दक साहब नूं अज फिर तकलीफ दित्ती मालक सलामत रखे। ते दोस्त सारे असलम साहब, मुनीर साहब, जितने दोस्त असी फिर अज हाज़र होए तुहाडी खिदमत विच। ते उम्मीद है तुसीं सानूं पसंद करोगे और करदे भी पए हो, ਇਹ ਸਾਨੂੰ ਇਨਸ਼ਾਅੱਲਾ ਪਤਾ ਹੈ। ਤੇ ਥੋੜਾ ਬਹੁਤ ਲਾਇਕ ਕੀਤੀ ਆਵੇ ਕਰੋ, ਕਿਹੜਾ ਤੁਹਾਡੇ ਪੈਸੇ ਲੱਗਣੇ ਹੁੰਦੇ ਨੇ। ਤੇ ਜਨਾਬ ਬਹੁਤ ਮਿਹਰਬਾਨੀ, ਸ਼ੁਕਰੀਆ ਜਨਾਬ ਦੀ। ਤੇ ਹੁਣ ਜਨਾਬ ਅਸੀਂ ਬਕਾਇਦਾ ਆਪਣੀ ਗੱਪਸ਼ਪ ਪ੍ਰੋਗਰਾਮ ਪੰਜਾਬੀ ਬੈਠਕ ਸ਼ੁਰੂ ਕਰਨੇ ਆ। ਕਿਉਂ ਜੀ ਭਾਜੀ? ਜੀ ਜੀ ਲਓ ਜੀ, ਹੁਣ ਤੁਸੀਂ ਪਹੁੰਚ ਗੱਲ ਸ਼ੁਰੂ ਕਰਨੀ ਹੈ ਕਿ ਮੈਂ ਕਰਨੀ ਹੈ ਕਿ ਕਹੀਂ ਕਰਨੀ ਹੈ, ਪਹਿਲੇ ਦੱਸੋਗਾ। ਤੁਹਾਨੂੰ ਕੀ ਮੂੰਹ ਸਾਡੇ ਨਿਕਲ ਆਈ? ਮੈਂ ਵੀ ਕਰਾਂਗਾ, ਤੁਸੀਂ ਮੇਰਾ ਇਬਤਦਾ ਤੁਹਾਡੇ ਤੋਂ ਮੁੜ ਕਰਨੇ ਆ। ਮੇਰਾ ਮਤਲਬ ਕੋਈ ਆਪਣੀ ਪਹਿਲੇ ਤੇ ਦੱਸਣਾ ਬਈ ਇੰਨੇ ਦਿਨ ਲੇਟ ਰਹੇ ਨੇ, ਕੋਈ ਸਜ਼ਾ ਬਣਦੀ ਨੇ ਇਹਨਾਂ ਦੀ? ਜੀ ਸਜ਼ਾ ਕੋਈ ਨਹੀਂ ਪੁੱਤਰ, ਇਹ ਮਨਾਈ ਬੜੀ ਹੈ, ਸਜ਼ਾ ਕੋਈ ਨਹੀਂ ਬਣਦੀ। अस्सलाम वालेकुम जनाब दी ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਸਾਨੂੰ, ਅਸੀਂ ਜਿਹੜੇ ਵੀ ਇਹ ਗਰੁੱਪ ਦੇ ਬੰਦੇ ਆ, ਹਕੀਰ ਨਾਚੀਜ਼ ਇਨਸਾਨ ਆ, ਤੇ ਤੁਸੀਂ ਸਾਨੂੰ ਸਾਡੀਆਂ ਗੱਲਾਂ ਬਾਤਾਂ, ਪਾਗਲਪਨ ਦੀਆਂ ਗੱਲਾਂ, ਅਸਾਂ ਚੰਗੀਆਂ ਕੀਤੀਆਂ ਨੇ, ਮਾੜੀਆਂ ਕੀਤੀਆਂ, ਤੁਸੀਂ ਉਹਨਾਂ ਨੂੰ ਪਸੰਦ ਕੀਤਾ। ਬਹੁਤ ਮਿਹਰਬਾਨੀ, बहुत बहुत शुक्रिया जनाब दा, असीं बेहद मशकूर हाँ। अल्लाह शहनशाह तुहानूं सलामत रखे, सिवाय गम शबीर तो दुनिया का कोई गम ना रहे। ते उस तो बाद दोस्तों एक गल्लां बातां ते जिहड़ियां ना जिंदगी नाल चलदियां रहनियां। ते हुण माशाअल्लाह साडे कोल एक बहुत अच्छी शख्सियत और महान शायर भी, ਉੱਚਾ ਬੋਲੋ, ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਸ਼ਖਸੀਅਤ ਬੜੀ ਅੱਛੀ, ਕੋਈ ਨਹੀਂ ਨਾ ਸਿਰ ਪਾਟ ਜਾਣਾ। ਤੇ ਉਹ ਜਿਹੜੀ ਸ਼ਖਸੀਅਤ ਹੈ, ਸ਼ਖਸੀਅਤ ਹੁੰਦੀ ਹੈ ਨੀਅਤ ਨਾਲ। ਮਾਸ਼ਾਅੱਲਾ ਉਹਨਾਂ ਦੀ ਨੀਅਤ ਵੀ ਅੱਛੀ। ਤੇ ਸੈਫੁੱਲਾ ਹੈਦਰ ਬਾਜਵਾ ਸਾਹਿਬ ਤੇ ਹਜ਼ੂਰ ਅਸਾਂ ਤੇ ਦੇਖੋ ਨਾ, ਸਾਡੇ ਕੂੜ ਵੀ ਤੁਸਾਂ ਜਿਹੜੇ ਨੇ ਉਹ ਤਸਲੀਮ ਕੀਤੇ ਨੇ ਔਰ ਸਰਾਏ ਨੇ। ਤੇ ਉਸ ਤੋਂ ਬਾਅਦ ਉਹ ਕੋਈ ਬੰਦਾ ਨਾ ਜੀ, ਤੇ ਉਹਨੂੰ ਸੱਚ ਬੋਲਣ ਦੀ ਬੜੀ ਆਦਤ ਹੈ, ਬਹੁਤ ਜ਼ਿਆਦਾ ਸੱਚ ਬੋਲਦਾ ਬਜ਼ੁਰਗ ਆਦਮੀ ਆ, ਤੇ ਪੁਰਾਣੇ ਦੌਰ ਦਾ ਔਰ ਸੱਚੇ ਦੌਰ ਦਾ। ਤੂੰ ਸੱਚ ਬੋਲਦਾ ਤੇ ਉਹਦੇ ਪੁੱਤਰ ਦੀਆਂ ਨਾ ਮੰਗਣੀ ਵਾਸਤੇ ਕਿਸੇ ਨਾ ਕਿਸੇ ਜੀ ਆਉਣਾ, ਜਦੋਂ ਵੀ ਕਿਸੇ ਆਉਣਾ ਨਾ 7 ਜਾਂ 8 ਦੀਆਂ ਮੰਗਣੀਆਂ ਤਰੁੱਟੀਆਂ ਉਹ ਬਾਬੇ ਦੀਆਂ ਸੱਚਾਂ ਦੀ ਵਜ੍ਹਾ ਤੋਂ। ਬਈ ਉਸ ਨਾਲ ਜਦੋਂ ਉਹਨਾਂ ਪੁੱਛਣਾ ਵਾ ਬਜ਼ੁਰਗੋ ਤੁਸੀਂ ਕੋਈ ਗੱਲ ਕਰੋ, ਹੋ ਸਕਣਾ ਜੀ ਇੱਕ ਮੱਝ ਆਈ ਲੁੰਡੀ ਜੀ, ਉਹ ਵੀ ਪਿਛਲੇ ਸਾਲ ਮਰ ਗਈ ਸੀ, 2 ਢੱਗੇ ਹੈ ਤੇ ਉਹ ਵੀ ਇੱਕ ਮਰ ਗਿਆ, ਤੇ ਹੁਣ ਜੀ ਇੱਕ ਕੋਈ ਨਹੀਂ ਹਾਲ, ਹੁਣ ਲੱਸੀ ਨਾਲ ਦੇ ਘਰੋਂ ਲਈ ਦੀ, ਉਹ ਨਖਣੇ ਵਾਲੀ ਗੱਲ ਕੋਈ ਨਹੀਂ। ਇੱਕ ਦਿਨ ਨਾ ਉਸ ਛੋਰ ਆਖਿਆ ਵਾ ਹੁਣ ਤੇ ਮੇਰੀ ਅਗਾ ਉਮਰ ਵੀ ਕੋਈ ਨਹੀਂ ਜੀ, ਹੁਣੇ ਵੀ ਮੰਗਣੀ ਮੇਰੀ ਤਰੋਟੀ। परसों पुराने होने ते अब्बा जी को थोड़ा जिहा झूठ शूठ भी बोल लईदा उस के ठीक है। अच्छा बुजुर्ग हुण दिलों ना झूठ बोलू ने पुत्र दी मंगनी ना टूटे। पुराने बैठे ने बुजुर्ग चुप करके बैठे, तो उन्हें कहा बुजुर्गो कोई तुसी भी गल करो, तो वो पे आखे मैं गल की करनी, मैंने बेसवादी बनी, वो छोड़ के दे गया, मैंने चाबी देंदा ना दराज दी, तो मैं ट्रेन अंदर खिलारदा जी यानी कि अपने दिलों सच, हाँ जी सच दिलों नहीं कूड़ मारे वो बताया, जे कूड़ बोले दिलों बताया हाँ जी। तो ना तुसा ये कूड़ दिसदा बंदा कूड़ है, तो तुसा बादशाह साडे कूड़ नूं भी सराय मालक शान जी तुहानूं सलामत रखे, लजपल वड्डियां जिंदगी जी बिस्मिल्लाह। अजकल भाईजान सिद्दक साहब एक स्यापा और नवा ਬਣਿਆ ਹੁੰਦਾ,
ਜੀ ਜਿਸ ਬੰਦੇ ਨੇ ਆਖੇ ਨਾ ਅਸਲਾਮ ਅਲੈਕੁਮ, ਉਹ ਕਹਿੰਦਾ ਭਾਈ ਬਿੱਲ ਕਿੰਨਾ ਆਏ। ਓਏ ਹੋਏ ਹੋਏ ਬੇਸ਼ੱਕ ਜਿਹਨੂੰ ਹੀ ਪੁੱਛਿਆ ਬੇਸ਼ੱਕ 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 ਉਹਨੂੰ ਪੁੱਛਦਾ ਤੇਰੇ ਬੱਚਿਆਂ ਦਾ ਕੀ ਹਾਲ ਹੈ, ਉਹ ਆਂਦਾ ਮੈਨੂੰ ਤਾਂ 40,000 ਬਿੱਲ ਆ ਗਿਆ। ਜੋ ਹਰ ਕਿਸੇ ਦੀ ਬੇੜੀ ਰੁੜੀ ਹੈ। ਮੈਂ ਨਹੀਂ ਇਹ ਨਹੀਂ ਜਾਣੇ ਕਿ ਆਈ ਨਾ ਬੰਦਿਆਂ ਨੂੰ ਹੋਸ਼ ਰਹੀ ਕੋਈ ਨਹੀਂ ਭਾਜੀ, ਜੀ ਜਿਹਨੂੰ ਵੇਖੀ ਤਾਂ ਬੁੱਝ ਜਾਏ ਤੇ ਹੱਥ 'ਚ ਬਿੱਲ ਹੀ ਹੁੰਦਾ। ਕੋਈ ਸ਼ੱਕ ਨਹੀਂ। ਇਹ ਤਾਂ ਕੋਈ 40,000 ਰੁਪਏ ਤਾਰ ਦੇ ਕੋਈ ਜਿਹੜਾ 2 ਬਲਬ ਬਣਦਾ ਉਹਨੂੰ 30,000 ਤੋਂ ਘੱਟ ਨਹੀਂ ਚਾਹੁੰਦਾ। ਅੱਲਾ ਜਾਣੇ ਇਹਨਾਂ ਪੈਸੇ ਨੇ ਕਰਨੇ ਕੀ ਨੇ। ਅਸੀਂ ਤਾਂ ਕਦੀ ਕਦੀ ਕੁਕੜੀ ਕਰੇਲੇ ਤੇ ਗੋਸ਼ਤ ਖਾਈਦਾ ਹੁੰਦਾ ਨਾ, ਹੁਣ ਯਕੀਨ ਕਰੇ ਚਲਣੀ ਤੇ ਆ ਗਏ ਇਹ ਭਲਾ ਹੋਵੇ ਸਕੂਮਤ ਦਾ। ਸ਼ੁਕਰ ਹੈ ਜੀ ਤੁਹਾਡੇ ਹੌਸਲੇ। ਮੈਂ ਘਰੋਂ ਚਟਣੀ ਖਾ ਕੇ ਨਿਕਲਣਾ, ਮੋਟੀ ਲੀ ਮਾਰ ਮੋਢ ਕਾਰ ਚੰਗਾ ਮਾਰਨਾ ਟਿਕਾ ਕੇ। ਵਾਹ ਵਾਹ ਸੁਭਾਨ ਅੱਲਾਹ। ਅੱਬਾ ਇਹ ਅੱਲਾ ਕਰੇ ਸਾਡੀ ਹਕੂਮਤ ਨੂੰ, ਮੇਰਾ ਮਤਲਬ ਹੈ ਹੁਕਮਰਾਨਾਂ ਨੂੰ ਅੱਲਾ ਹਿਦਾਇਤ ਦੇਵੇ। ਜੀ ਹਾਂ ਤੇ ਜਿਹੜਾ ਸਾਡਾ ਇਮਰਾਨ ਖਾਨ ਹੈ ਨਾ, ਅੱਲਾ ਦਾ ਜੀ ਬੇਗੁਨਾਹ ਹੈ, ਉਹਨੂੰ ਕਰੇ ਬਾਹਰ ਕੱਢਣ। ਹਾਂਜੀ ਤੇ ਪਤਾ ਲੱਗੇ ਬਈ ਕੀ ਬਣ ਕੀ ਗਿਆ ਸਾਡੇ ਨਾਲ, ਤੇ ਉਹਨੂੰ ਵੀ ਪਤਾ ਲੱਗੇ ਵੀ ਤੇ ਹੋਇਆ ਕੀ ਹੈ। ਹੁਣ ਵੀ ਪਤਾ ਲੱਗ ਜਾ ਮੇਰੇ ਨਾਲ ਕੀ ਬਣਿਆ। ਉਹਨੇ ਤਾਂ ਬੜੇ ਆਂਦੇ ਜੀ ਅਸੀਂ ਬਿੱਲ ਜਿਹੜਾ ਹੈ ਨਾ 200 ਯੂਨਿਟ। ਤੁਸੀਂ ਫਰਕ ਵੇਖੋ ਕੌਮਾਂ ਦਾ। ਹੁਣ ਬੰਗਲਾਦੇਸ਼ ਸਾਡੇ ਸਾਹਮਣੇ ਮਿਸਾਲ ਹੈ, ਪਿਛਲੇ ਹਫਤੇ 10 ਦਿਨ ਦੀ ਮਿਸਾਲ ਹੈ। ਉੱਥੇ ਇੱਕ ਸਿਲਸਿਲਾ ਚੱਲ ਰਿਹਾ ਸੀ ਸਟੂਡੈਂਟਸ ਦਾ। ਜਿਸ ਲਈ 1971 ਜੰਗ ਹੋਈ, ਬੰਗਲਾਦੇਸ਼ ਸਾਡੇ ਪਾਕਿਸਤਾਨ ਤੋਂ ਅਲੱਗ ਆਇਆ। ਉੱਥੇ ਮਸਲਾ ਕੀ ਸੀ, ਜਿਹੜੇ ਉਹਨਾਂ ਉਸ ਟਾਈਮ ਬੰਗਲਾਦੇਸ਼ ਦੀ ਤਰਫੋਂ ਲੜਦੇ ਰਹੇ, ਉਹਨਾਂ ਨੂੰ ਆਂਦੇ ਬਈ ਸਾਡੇ ਜਨਾਬ ਫਰੀडम ਫਾਈਟਰ ਨੇ, ਬੇ ਨਾ ਮੁਲਕ ਪਾਕਿਸਤਾਨ ਨਾ ਦੂਜਾ ਨਾ ਲੜ ਕੇ ਆਜ਼ਾਦ ਤੁਸੀਂ ਵਿੱਚ ਆ ਰਹੇ ਹੋ। ਅੱਛਾ ਉਹਦਾ ਨਾ ਜੀ ਗਵਰਨਮੈਂਟ ਜਿਹੜੀ ਬਾਅਦ ਵਿੱਚ ਬਣੀ, ਹੋ ਸਕਿਆ ਜਿਹੜੇ ਉਸ ਲਈ ਜਿਹਨਾਂ ਲੜਦੇ ਰਹੇ ਨੇ ਨਾ, ਉਹਨਾਂ ਨਾਲ ਅਸੀਂ ਜਿਹੜੀਆਂ ਗਵਰਨਮੈਂਟ ਦੀਆਂ ਨੌਕਰੀਆਂ ਹੋਣਗੀਆਂ 30% ਅਸੀਂ ਉਹਨਾਂ ਨੂੰ ਕੋਟਾ ਦੇਣਾ। ਜੀ ਜੀ ਵੀ ਨੌਕਰੀਆਂ ਚੋਂ 30% ਉਹਨਾਂ ਨੂੰ, ਬਾਕੀ ਦੂਸਰਿਆਂ ਨੂੰ। ਹਾਂਜੀ ਅੱਛਾ ਹੁਣ ਉਹ ਆਵਾਮ ਜਿਹੜੀ ਉਸ ਟਾਈਮ ਲੜੀ, ਉਹਨਾਂ ਨੂੰ ਨੌਕਰੀਆਂ ਮਿਲੀਆਂ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਔਲਾਦ ਆਈ, ਉਹ ਵੀ ਮਤਲਬ ਉਹਨਾਂ ਨੂੰ ਵੀ ਉਹੀ ਨੌਕਰੀਆਂ ਮਿਲੀਆਂ। ਉਸ ਤੋਂ ਬਾਅਦ ਹੁਣ ਅੱਗੋਂ ਤੀਸਰੀ ਨਸਲ ਜੋ ਉਹਨਾਂ ਦੀ ਸ਼ੁਰੂ ਹੋ ਗਈ, ਜੀ ਹਾਂ ਪੋਤਰੇ ਪੋਤਰੀਆਂ ਵੀ। ਗੌਰਮੈਂਟ ਆਖਿਆ ਵੀ ਇਹਨਾਂ ਨੂੰ ਵੀ ਅਸੀਂ ਦੇਣਾ ਹੈ ਉਹ ਕੋਟਾ। ਜਿਹੜੀ ਹੁਣ ਦੀ ਯੂਥ ਸੀ, ਹੁਣ ਦੇ ਨੌਜਵਾਨ ਦੇ, ਉਹਨਾਂ ਆਖਿਆ ਯਾਰ ਇਹ ਠੀਕ ਹੀ, ਉਹ ਲੜੇ ਸੀ ਉਸ ਵਕਤ, ਉਹਨਾਂ ਦਾ ਹੱਕ ਬਣਦਾ, ਉਹਨਾਂ ਲੈ ਲਿਆ। ਲੇਕਿਨ ਹੁਣ ਇਹ ਸਾਰੀ ਉਮਰ ਜੱਦੀ ਪੁਸ਼ਤੀ ਉਹਨਾਂ ਦੀ ਲਿਖੀ ਗਈ ਹੈ। ਉਹਨਾਂ ਇਤਜਾਜ ਕੀਤਾ ਵੀ ਨਹੀਂ ਇੰਜ ਨਹੀਂ, ਹੁਣ ਸਾਰੀ ਉਮਰ ਹੀ ਇਹਨਾਂ ਵਾਸਤੇ ਪੱਕਾ। ਲੇਕਿਨ ਉੱਥੋਂ ਦੀ ਗੌਰਮੈਂਟ ਜਿਹੜੀ ਉਹ ਵੀ ਹਿਲ ਗਈ ਹੈ, ਜਿਵੇਂ ਮਰਜ਼ੀ ਮੰਡੀ ਰੱਖੋ। ਹਾਂ ਨੌਜਵਾਨਾਂ ਯੂਨੀਵਰਸਿਟੀ ਕਾਲਜ ਦੇ ਬੱਚਿਆਂ ਇਤਜਾਜ ਕਰਕੇ ਪੂਰੇ ਮੁਲਕ ਨੂੰ ਜਨਾਬ, ਪੂਰੀ ਹਕੂਮਤ ਨੂੰ ਘੁਟਨਿਆਂ ਤੇ ਲੈ ਆਂਦਾ। ਉਹ ਅਖੀਰੀ ਬੀਬੀ ਨੂੰ ਨੱਸਣਾ ਪਿਆ। ਹਾਂ ਇੱਥੇ ਅਸੀਂ ਆਪਣੇ ਵਾਸਤੇ ਕੋਈ ਨਹੀਂ ਕਿਸੇ ਹਕੂਮਤ ਨੂੰ ਕੋਈ ਜਾਖਣਾ। ਬੇਸ਼ੱਕ ਇੱਥੇ ਇਮਰਾਨ ਖਾਨ ਨਾਰਾ ਮਾਰਦਾ ਉਹਦੇ ਮਗਰ ਹੋ ਜਾਂਦੇ। ਇੱਥੇ ਕੋਈ ਪਾਰਟੀ ਲਾਵੇ ਦੀ ਕਿਸੇ ਵਾਸਤੇ ਅਸੀਂ ਲੜ ਸਕਨੇ ਆ, ਆਪਣੇ ਵਾਸਤੇ। ਉਹ ਯਾਰ ਅਸੀਂ ਕਮਲੇ ਏਡੇ ਬੰਦੇ ਆ ਨਾ, ਬਿਮਾਰ ਜਾਨ ਉਹਨਾਂ ਨੂੰ ਵੋਟ ਦੇ ਕੇ ਮੋਢੋ ਢੋਲਾਂ ਘੁੰਬਰ ਵੀ ਮਾਰਦੇ ਵਤਨੇ। ਉਹ ਅਸਲ ਘੁੰਬਰ ਅਸੀਂ ਮਾਰਨੇ ਆਪਣੇ ਉਜੜਨ ਤੇ। ਬਸ ਇਹ ਨਾ ਜਿਲੇ ਸੱਦਿਆਂ ਹੋ ਜਾਣ ਤੇ ਖਲੋ ਖੁੱਲ ਜਾਣਾ ਨਾ, ਉਹਦੇ ਸਾਂ ਉਜੜ ਜਾਣਾ। ਹਾਂਜੀ ਅੱਜ ਤੋਂ 10-12 ਸਾਲ ਪਹਿਲਾਂ ਨਾ ਜਿਸ ਲਈ ਮੁਸ਼ਰਫ ਗਿਆ ਸੀ ਨਾ, 12-14 ਸਾਲ ਹੁੰਦੇ ਪਹਿਲੇ, ਉਸ ਟਾਈਮ ਪਤਾ ਰੇਡੀਓ ਦੇ ਇੱਕ ਜ਼ਮਾਨਾ ਹੁੰਦਾ ਸੀ, ਰੇਡੀਓ ਸੁਣਦੇ ਪਏ BBC ਅਸੀਂ। ਤੇ ਉੱਥੇ ਕਰਾਚੀ ਦੇ ਨਾ ਬਜ਼ੁਰਗ ਬਾਬੇ ਦਾ ਜਿਹਨਾਂ ਇੰਟਰਵਿਊ ਆਇਆ, ਉਸ ਆਖਿਆ ਭੁੱਟੋ ਮਰਿਆ ਆਇਆ, ਬੰਦਿਆਂ ਖੁਸ਼ੀ ਮਨਾਈ। ਹਾਂ ਮੈਂ ਜਨਾਬ ਮਿਠਾਈ ਖਾਧੀ। ਮੁੜ ਜ਼ਿਆ ਆ ਗਿਆ, ਉਹ ਮਰਿਆ, ਬੰਦਿਆਂ ਖੁਸ਼ੀ ਮਨਾਈ। ਬੇਨਜ਼ੀਰ ਨਵਾਜ਼ ਸ਼ਰੀਫ, ਉਹ ਆਖਿਆ ਜਿਹਲੇ ਬੰਦਾ ਜਾਂਦਾ ਹੈ ਉਹਦੇ ਵੀ ਖੁਸ਼ੀਆਂ ਮਨਾਉਂਦੇ ਆ, ਕੋਈ ਨਵਾਂ ਆਉਂਦਾ ਹੈ ਉਹਦੇ ਵੀ ਖੁਸ਼ੀਆਂ ਮਨਾਉਂਦੇ ਆ। ਲੇਕਿਨ ਸਾਡੇ ਹਾਲਾਤ ਉੱਥੇ ਨੇ, ਬਸ ਦੂਜਿਆਂ ਦੀ ਖੁਸ਼ੀਆਂ ਆਪਣੇ ਬਾਰੇ 'ਚ। ਹੁਣ ਵੇਖੋ 2018 ਬੰਗਲਾਦੇਸ਼ੀ ਨੌਜਵਾਨਾਂ ਇਸ ਗੱਲ ਤੇ ਇਤਜਾਜ ਕੀਤਾ ਵੀ ਜਿਹੜਾ ਰੋਡ ਕ੍ਰਾਸਿੰਗ ਹੈ ਨਾ ਜੀ, ਇਹਦਾ ਨਿਜ਼ਾਮ ਬਿਹਤਰ ਕੀਤਾ ਜਾਏ। ਸਾਡੇ ਬੇਲੀਆਂ ਨੂੰ ਕਈ ਦੀ ਸੋਚ ਹੈ। ਅਸੀਂ ਤਾਂ ਇਹ ਦੁਆ ਮੰਗਦੇ ਅੱਲਾ ਨੇ ਸਾਰਿਆਂ ਨੂੰ ਹਿਦਾਇਤ ਦੇਵੇ ਤੇ ਆਪਣੇ ਦੇਸ਼ ਦੇ ਬਾਰੇ ਕੋਈ ਅੱਛਾ ਸੋਚਣ। ਕਿਉਂਕਿ ਗਰੀਬ ਆਵਾਮ ਜਿਹੜੀ ਹੈ ਮਜ਼ਦੂਰ ਖਾਸ ਕਰਕੇ, ਉਹ ਤਾਂ ਵਿਚਾਰਾ ਥਾਂ ਮਾਰ ਗਿਆ ਨਾ ਜੀ। ਉਹਦੀ ਉਸ ਵਿਚਾਰੇ ਨੂੰ ਵੇਖੋ ਨਾ, ਇੱਕ ਸਾਰਾ ਤੋਂ ਮਜ਼ਦੂਰੀ ਇੱਕ 800-900 ਹਜ਼ਾਰ ਰੁਪਈਆ ਲੈਂਦਾ ਹੈ, ਉਹਨੂੰ 32-32 ਹਜ਼ਾਰ ਬਿੱਲ ਆਇਆ ਪਿਆ ਹੁੰਦਾ। ਉਹ ਤਾਂ ਬਿਨਾਂ ਉਹਦੀ ਨਿਕਲੀ ਪਈ ਇਸ ਮੁਲਕ ਦੇ ਵਿੱਚ। ਮੇਰਾ ਮਤਲਬ ਹੈ ਜੀ। ਆਓ ਜੀ ਬਿਸਮਿਲ੍ਲਾ ਜਨਾਬ। ਖਾਂ ਰਹੇ ਨੇ ਨਾ ਘਰੋਂ ਫੋਨ ਤਾਂ ਆਉਂਦੇ ਨੇ, ਫਲਾਣੀ ਚੀਜ਼ ਲਈ ਆਵੇਂ, ਫਲਾਣੀ ਲਈ ਆਵੇਂ। ਜੀ ਜੀ ਪਰ ਆਖਣ ਜਿਹੜੇ ਮੈਂ ਨਸ਼ਾ ਹੀ ਬੰਦ ਹੋ ਗਿਆ, ਮੈਂ ਕੂੜ ਮਾਰਿਆ ਮੈਂ ਸ਼ਾਪਿੰਗ ਕਰਨ ਲੱਗ ਪਿਆ। ਸਹੀ ਆਂਦਾ ਜੇ ਮੈਂ ਅੱਡੇ ਤੇ ਨਾ ਪਿਆ ਆਪੜਿਆ ਤਾਂ ਮੇਰੀ ਸੇਲ ਖਤਮ ਹੋ ਗਈ। ਫੋਨ ਕੀਤਾ ਬਈ ਨਹੀਂ ਕੰਮ ਬਣਿਆ, ਮੁੱਕ ਮੱਕ ਗਏ। ਉਹ ਮੈਂ ਆਈ ਸਾਹਿਬ ਇਹ ਤੁਹਾਡਾ ਇਹ ਸਾਡੇ ਜੀ ਹਾਜੀ ਸੈਫੁੱਲਾ ਬਾਜਵਾ ਸਾਹਿਬ, ਜਨਾਬ ਆਬੇ ਤਮੀਮੀ ਸਾਹਿਬ ਚਨੋਟ ਦੇ और ਜ਼ਿਲ੍ਹਾ ਜੰਗ ਦੇ, ਕਿਆ ਹੀ ਬਾਤ ਹੈ। ਸ਼ਾਇਰ ਐਸੇ ਨਿਤ ਨਿਤ ਪੈਦਾ ਨਹੀਂ ਹੁੰਦੇ। ਉਹਨਾਂ ਦੇ ਸ਼ਾਗਿਰਦ ਨੇ ਜਨਾਬ ਸੈਫੁੱਲਾ ਬਾਜਵਾ ਸਾਹਿਬ। ਅਸੀਂ ਥੋੜ੍ਹਾ ਜਿਹਾ ਇਹਨਾਂ ਦੇ ਕਾਰੋਬਾਰ ਦੇ ਹਿਸਾਬ ਨਾਲ ਇਹ ਹਾਲਾਤ ਜੋ ਚੱਲ ਰਹੇ ਨੇ ਇਹਨਾਂ ਮੁਤਾਬਕ ਗੁਫ਼ਤਗੂ ਕਰਨੇ ਆ। ਹਾਜੀ ਸਾਹਿਬ ਅਰਜ਼ ਇਹ ਵੇ, ਸਾਡੇ ਗੁਆੜ ਜਨਾਬ ਇੱਕ ਦੁਕਾਨ ਹੈ ਮਠਿਆਈ ਵਾਲੀ, ਉਹ 600-700 ਤੋਂ ਸ਼ੁਰੂ ਹੁੰਦਾ ਹੈ, 800 ਤੋਂ 700 ਦੇ ਵਿੱਚ ਕਿਲੋ ਵੇ।
ਉਹ ਆਉਂਦਾ ਅੱਲਾ ਕਰਦਾ ਹੈ ਉਹ 250 ਤੇ ਆ ਜਾਂਦਾ ਹੈ। ਇਹ ਵਜ੍ਹਾ ਕੀ ਆ? ਤੁਹਾਡੀ ਮਠਿਆਈ ਚੀਜ਼ ਖਾਵੀਏ ਨਾ ਤੇ ਮਜ਼ਾ ਆਉਂਦਾ, ਯਾਨੀ ਕਿ ਪਤਾ ਲੱਗਾ ਵੀ ਉਹ ਚੀਜ਼ ਖਾਂਦੇ ਪਏ ਹਾਂ। ਤੇ 700 ਥੱਲੇ ਆਉਂਦੀ ਵੀ ਨਹੀਂ। ਹਾਂ ਤੋ 700 ਦੇ ਵੇਖੋ ਨਾ, ਅਸੀਂ ਇਹ ਆਨੇ ਆ ਵੀ ਇੱਕ ਚੀਜ਼ ਹੈ ਨਾ, ਇੱਕ ਨੰਬਰ ਹੈ, ਉਹ ਤੁਸੀਂ 700 ਦੀ ਬੇਸ਼ੱਕ ਨਾ ਵੇਚੋ, 750 ਦੀ ਵੇਚੋ, ਚੀਜ਼ ਇੱਕ ਨੰਬਰ ਹੋਵੇ, ਗਾਹਕ ਸੋਹਣੀ ਤਰੀਕੇ ਨਾਲ ਲੈ ਲੈਂਦਾ ਜੀ। ਥੋੜੀ ਲੈ ਲੈ ਹਾਂ ਥੋੜੀ ਲੈ ਲੱਗ, ਲੇਕਿਨ ਉਹ ਮਜ਼ਾ ਤਾਂ ਆਵੇਗਾ। ਉਹ ਬੰਦਾ 600-700 ਤੋਂ ਸ਼ੁਰੂ ਹੁੰਦਾ, ਉਹ ਅਖੀਰੀ 250 ਤੱਕ ਦਰਾਂ ਪਾਉਂਦਾ। ਇਹ ਵਜ੍ਹਾ ਕੀ ਆਈ ਸਾਹਿਬ? ਹਾਂ ਸਭ ਤੁਸੀਂ ਉਹਨਾਂ ਦੇ ਕੋਲ ਜ਼ਿਆਦਾ ਵਕਤ ਗੁਜ਼ਾਰਦੇ ਹੋ ਜੀ ਜੀ ਤੇ ਤੁਹਾਨੂੰ ਸਾਰਾ ਪਤਾ ਹੈ। ਜੀ ਉਤੋਂ ਨਮਾਜ਼ ਵੀ ਜਰੇ ਜਰੇ ਪੜਨ ਜਾਂਦਾ ਜੀ। ਚੰਗਾ ਨਮਾਜ਼ ਤਾਂ ਪੜ੍ਹਨੀ ਚਾਹੀਦੀ। ਵਾਹ ਵਾਹ। ਬੰਦੇ 5 ਟਾਈਮ ਪੜਦੇ ਨੇ, ਘੰਟੇ ਬਾਅਦ ਤੁਸੀਂ ਜਾਂਦਾ। ਬਿੱਲ ਤਾਰ ਦਿੱਤਾ ਹੈ? ਅੱਲਾ ਕਰੇ ਤਾਂ ਤਰ ਜਾ ਸਿੱਖਦੇ ਆਪੇ ਸਾਲ ਤੇ ਤੁਸੀਂ ਇੰਜ ਤਾਰੋ ਨਾ। ਸਾਡੇ ਪਿੰਡ ਇੱਕ ਨਾ ਬੰਦਾ ਦੋਸਤ ਦੂਜੇ ਨੇ ਦਿੱਤਾ, ਸ਼ਹਿਰ ਚੱਲਿਆ ਜਦੋਂ ਸ਼ਹਿਰ ਆਂਦਾ ਜਰਾ ਬਿੱਲ ਤੇ ਤਾਰ ਛੜੀ। ਹਾਂ ਉਹ ਤਾਰਨ ਤੋਂ ਉਹਦਾ ਜ਼ਿਹਨ ਬਦਲ ਗਿਆ। ਉਸ ਕਿ ਲਿਆਓ ਜੀ, ਉਸ ਪੈਸੇ ਪੱਦੇ ਕਾਪੀ ਚੜੇ, ਉਸ ਖਾਲੇ 'ਚ ਤਾਰ ਦਿੱਤਾ। ਉਹ ਉਹਨਾਂ ਨੇ ਅਗਲੀ ਵੀ ਨੂੰ ਲੱਗ ਕੇ ਆਉਣਾ ਆਇਆ, ਉਹਨੇ ਰੋਲਾ ਪਾ ਦਿੱਤਾ, ਬਸ ਸਾਡਾ ਤੂੰ ਬਿਲਕੁਲ ਤਾਰਿਆ। ਉਹ ਕਿ ਅੱਲਾ ਦੀ ਕਸਮ ਤਾਰਿਆ। ਉਹ ਆਕਣ ਨਾਲ ਲੱਗ ਕੇ ਆ ਕੇ ਕਹਿੰਦਾ ਮੈਨੂੰ ਨਹੀਂ ਪਤਾ, ਜੀ ਹਾਂ ਮੈਂ ਤਾਰਿਆ। ਮੈਂ ਤਾਂ ਉਸ ਤੋਂ ਪਾਣੀ ਉਹ ਜਦੋਂ ਬੜਾ ਮਜਬੂਰ ਕੀਤਾ ਨਾ, ਉਹ ਆਂਦਾ ਇਮਾਨਦਾਰੀ ਦੀ ਗੱਲ ਹੈ, ਤਾਰਿਆ ਮੈਂ ਵੇਖਿਆ ਹੀ ਤਰਦਾ ਜਾਂਦਾ। ਬੇੜੀ ਬਣਾ ਕੇ ਤਾਰੇ ਬੜਾ ਚਿਰ ਦਿਸਦਾ ਜੀ ਆਈ ਸਾਹਿਬ, ਜਿਹੜੀ ਅਸਾਂ ਤੁਹਾਡੇ ਅੱਗੇ ਅਰਜ਼ ਕੀਤੀ ਉਹਦੇ ਬਾਰੇ ਥੋੜਾ ਰੋਸ਼ਨੀ ਪਾਓ। ਕਾਰੋਬਾਰ ਦੇ ਕੋਈ ਵੀ ਮਸਲਨ ਕਾਰੋਬਾਰ ਹੈ, ਦੁੱਧ ਦੇ, ਮੇਰਾ ਮਕਸਦ ਆਈ ਸਾਹਿਬ ਇਹ ਵੇ ਵੀ ਇੱਕ ਦੁੱਧ ਦੇ ਨਾ ਇੱਕ ਬੰਦਾ ਸਾਡੇ ਕੋਲ 150 ਦੇ ਵੇਚ ਰਹੇ ਨੇ, ਕੁਝ ਲੋਕ ਜਿਹੜੇ ਨੇ ਸਾਡੇ ਸ਼ਹਿਰ 180 ਵੇਚ ਰਹੇ ਨੇ, ਕੁਝ ਲੋਕ 200 ਦੇ ਵੇਚ ਰਹੇ ਨੇ। ਮੈਂ ਨਾ 200 ਦੇ ਵੇਚਣ, ਲੇਕਿਨ ਦੁੱਧ ਤਾਂ ਹੋਵੇ। ਹਰ ਕਾਰੋਬਾਰ ਦੇ ਬਾਰੇ ਹਿਸਾਬ ਲਾ ਲਓ, ਇਹ ਤਰੀਕਾ ਚੱਲ ਰਿਹਾ ਬਈ। ਖਾਨ ਸਾਹਿਬ ਮੈਂ ਤਾਂ ਆਇਆ ਹਾਂ ਤੁਹਾਡੀਆਂ ਗੱਲਾਂ ਸੁਣਨ ਵਾਸਤੇ। ਜੀ ਬਿਸਮਿਲ੍ਲਾ। ਤੁਸੀਂ ਧੱਕੇ ਲਾਣਾ ਮੈਨੂੰ ਤੇ ਜੋ ਲਿਆ। ਤੇ ਮੇਰਾ ਅੱਗੇ ਵੀ ਕੰਮ ਇਹੀ ਦੀ ਨਾ। ਅਸਲ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਜੀ ਹਾਂ, ਕਿ ਸਾਡੇ ਕੋਲ ਕਾਨੂੰਨ ਕੋਈ ਨਹੀਂ ਕਾਨੂੰਨ ਕੋਲ ਜੀ, ਐਵੇਂ ਗੱਲ ਬਿਲਕੁਲ ਤੇ ਮੁਕੰਮਲ ਤੌਰ ਤੇ ਕੋਈ ਨਹੀਂ। ਜੀ ਹਾਂ ਬਿਲਕੁਲ। ਵਾਹ ਵਾਹ। ਜੀ ਠੀਕ ਹੈ ਨਾ ਜੀ ਹਾਂ ਬਿਲਕੁਲ। ਤੇ ਕੁਰਾਨ ਨੇ ਜਿਹੜੀ ਚੀਜ਼ ਨੂੰ 750 ਮਰਤਬਾ ਆਖਿਆ ਨਾ, ਕਾਇਮ ਕਰੋ। ਸੁਭਾਨ ਅੱਲਾ। ਬਿਲਕੁਲ ਬਿਲਕੁਲ ਉਹ ਜੀ। ਨਮਾਜ਼ ਨਹੀਂ, ਆਹ ਉਹ ਤੁਹਾਡਾ ਕਾਨੂੰਨ ਹੈ। ਕਾਨੂੰਨ ਹੈ। ਵਾਹ ਵਾਹ। ਨਿਜ਼ਾਮ ਨੂੰ ਕਾਇਮ। ਜਿਸ ਵੇਲੇ ਤੁਸੀਂ ਨਿਜ਼ਾਮ ਨੂੰ ਕਾਇਮ ਕਰ ਲਵੋਗੇ ਨਾ, ਉਸ ਵੇਲੇ ਤੁਸੀਂ ਪੂਰੀ ਦੁਨੀਆ ਤੇ ਰਾਜ ਕਰਾਂਗੇ ਰਾਜ ਕਰੋ ਇਨਸ਼ਾਅੱਲਾ। ਇਹ ਗੱਲ ਸੱਚੀ। ਨਮਾਜ਼ ਇਬਾਦਤ ਹੈ। ਇਬਾਦਤ ਬੇਸ਼ੱਕ। ਇਹ ਤੁਸੀਂ ਜਿਸ ਵੇਲੇ ਜਿਹੜੇ ਸਾਡੇ ਦਾਨਾ ਲੋਕ ਹੋਏ ਨੇ, ਜਿਹੜੇ ਸਾਡੇ ਫੁਕਰਾ, ਜਿਹੜੇ ਵੱਡੇ ਲੋਕ ਹੋਏ ਨੇ, ਯਾਨੀ ਕਿ ਬਾਬਾ ਬਾਹੂ ਮੈਂ ਆਖਾਂਗਾ, ਬਾਬਾ ਫਰੀਦੁੱਦੀਨ ਗੰਜ ਸ਼ਕਰ, ਕੀ ਬਾਤ। ਮਾਸ਼ਾਅੱਲਾ। ਇਹਨਾਂ ਲੋਕਾਂ ਨੇ ਨਮਾਜ਼ ਉਸ ਵੇਲੇ ਅਦਾ ਕੀਤੀ ਜਿਸ ਵੇਲੇ ਇਹਨਾਂ ਕੋਲ ਕੋਈ ਚੰਗਾ ਹੋ ਪਿਆ। ਚੰਗਾ ਹੋ ਪਿਆ। ਜਿਸ ਵੇਲੇ ਕਿਸੇ ਗਰੀਬ ਦੀ ਹਮਾਇਤ ਕੀਤੀ ਇਹਨਾਂ ਨੇ, ਫਿਰ ਉਹਨੂੰ ਸਜਦਾ ਕਰਕੇ ਆਖਿਆ ਨੇ ਤੇਰਾ ਸ਼ੁਕਰੀਆ, ਸੁਭਾਨ ਅੱਲਾ। ਤੂੰ ਤੌਫੀਕ ਦਿੱਤੀ ਹੈ ਤਾਂ ਅਸਾਂ ਹਾਂ ਕੀ ਬਾਤ। ਯਾਨੀ ਸੱਚੇ ਇਬਾਦਤ ਲੋਕ ਦੇ ਹੋਰ ਜ਼ਰੀਏ ਨੇ। ਜੀ 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 ਬਿਲਕੁਲ। ਜਿਹਨੂੰ ਉਸ ਬਾਰ-ਬਾਰ ਆਖਿਆ ਨਾ ਕਾਇਮ ਕਰੋ, ਕਾਇਮ ਕਰੋ। ਉਹ ਤੁਹਾਡਾ ਕਾਨੂੰਨ ਹੈ। ਉਹ ਤੁਹਾਡੇ ਮੁਲਕ ਵਿੱਚ ਹੈ ਕੋਈ ਉਹ ਹੈ ਨਹੀਂ, ਕੋਈ ਨਾਂ ਦੀ ਹੱਦ ਤੱਕ ਵੀ ਕੋਈ ਨਹੀਂ। ਇਹ ਸੱਚੀ ਗੱਲ ਹੈ ਜੀ। ਕਾਤਲ ਬਾਹਰ ਨੇ, ਜੀ ਹਾਂ, ਮਕਤੂਲ ਜੇਲ੍ਹਾਂ 'ਚ ਨੇ। ਅੰਦਰ ਨੇ ਬਿਲਕੁਲ। ਇਸੇ ਤਰ੍ਹਾਂ ਹੁਣ ਜਿਹੜੀ ਅੱਗੇ ਗੱਲ ਪੇ ਕਰਦੇ ਹੋ ਵੀ ਨਮਾਜ਼ ਵੀ ਹਰ ਘੰਟੇ ਤੋਂ ਬਾਅਦ ਪੜਦਾ ਹੈ। ਜੀ ਅੱਛਾ। ਨਮਾਜ਼, ਮੈਂ ਜਿਹੜੀ ਚੀਜ਼ ਨਮਾਜ਼ ਦੇ ਮੁਤਲਕ ਅੱਲਾ ਦੇ ਨਬੀ ਫਰਮਾਉਂਦੇ ਨੇ ਕਿ ਬੇਸ਼ੱਕ ਨਮਾਜ਼ ਬੁਰਾਈ ਸੇ ਰੋਕਤੀ ਹੈ। ਬੇਸ਼ੱਕ ਬੇਸ਼ੱਕ। ਹੁਣ ਗੱਲ ਕੌਣ ਕਰ ਰਿਹਾ ਹੈ? ਜੀ ਅੱਲਾ ਜ਼ਾਤ ਇਰਸ਼ਾਦ ਫਰਮਾ ਰਹੇ। ਹੁਣ ਤੁਸੀਂ ਵੇਖਣਾ ਹੈ ਜੀ ਬਈ ਉਹਦੀ ਗੱਲ ਕੀਤੀ ਦੇ ਵਿੱਚ ਕੋਈ ਬੰਦਾ ਇੱਕ ਮਾਸੇ ਜਿੰਨਾ ਵੀ ਫਰਕ ਕੱਢ ਸਕਦਾ ਹੈ। ਐਵੇਂ ਕੋਈ ਨਹੀਂ। ਅਗਰ ਅਸੀਂ ਨਮਾਜ਼ਾਂ ਵੀ ਪੜ੍ਹੀ ਜਾਂਦੇ ਜੀ ਆ, ਹਾਂ। ਅੱਜ ਵੀ ਕਰੀ ਜਾਂਦੇ ਜੀ ਆ, ਜੀ। ਤੇ ਬੁਰਾਈਆਂ ਵੀ ਸਾਰੀਆਂ ਪਾਕਿਸਤਾਨ ਵਿੱਚ ਨੇ। ਜੀ ਐਵੇਂ। ਇਹਦਾ ਮਤਲਬ ਇਹ ਉਹ ਜਿਹੜੀ ਪਿਛਲੀ ਗੱਲ ਹੈ ਕੁਰਾਨ ਵਿੱਚ, ਉਹਦਾ ਮਤਲਬ ਕੋਈ ਹੋਰ ਹੈ। ਆਹ ਜੀ ਜੀ ਸਾਨੂੰ ਹੋਰ ਪੇਸ਼ ਕੀਤਾ ਗਿਆ। ਪੇਸ਼ ਕੀਤਾ ਗਿਆ। ਸੱਚੀ ਗੱਲ। ਜਿਹਦੀ ਗੱਲ ਪੇ ਕਰਦੇ ਹੋ ਉਹ ਨਹੀਂ, ਮੈਨੂੰ ਆ ਕਿਉਂ ਨਹੀਂ? ਮੈਂ ਜੋ ਮਠਿਆਈ 2 ਨੰਬਰ ਬਣਾ ਕੇ ਰੱਖੀ ਹੈ, ਜੀ ਹਾਂ। ਤੇ ਕਾਨੂੰਨ ਇਹ ਹੋਵੇ ਪਾਕਿਸਤਾਨ ਦਾ ਜੀ ਹਾਂ। ਕਿ ਅਗਰ ਰਸਗੁੱਲਾ ਦੁੱਧ ਦਾ ਬਣਦਾ ਹੈ, ਜੀ ਹਾਂ। ਤੁਸੀਂ ਕਿਸੇ ਹੋਰ ਚੀਜ਼ ਦਾ ਤਿਆਰ ਕੀਤਾ ਤੇ ਤੁਹਾਡਾ ਪਹਿਲੀ ਵਾਰ ਸੱਜਾ ਹੱਥ ਕੱਟਿਆ ਜਾਣਾ, ਕਟਿਆ ਜਾਏ। ਵਾਹ ਜੀ ਵਾਹ, ਮਾਸ਼ਾਅੱਲਾ। ਤੇ ਉਹ ਫਿਰ ਕੱਟਿਆ ਜਾਏ, ਕਟਿਆ ਜਾਏ ਬੇਸ਼ੱਕ। ਦੂਜੀ ਵਾਰ ਦੂਜਾ ਕੱਟਿਆ ਜਾਏ, ਤੇ ਮਾਹੌਲ ਆਪੇ ਠੀਕ ਹੋ ਜਾਏਗਾ। ਬਿਲਕੁਲ ਸਹੀ। ਔਰ ਕੁਰਾਨ ਚ ਵੀ ਇੰਜ ਹੀ ਲਿਖਿਆ ਹੈ, ਬਜਵਾ ਜਿਹੜਾ ਇੰਦਾ ਕਰੇ ਉਹਦਾ ਹੱਥ ਕੱਟੋ। ਹਜ਼ੂਰ ਸਾਨੂੰ ਸਮਝ ਹੀ ਨਹੀਂ ਆਈ। ਅਸੀਂ ਅੱਜ ਤੱਕ ਰਿਸ਼ਵਤ ਨਹੀਂ ਸਮਝ ਆਈ। ਜਾ ਇਹ ਤੇ ਮਾਸ਼ਾਅੱਲਾ ਕੁਰਾਨ ਪਾਕ ਦੀਆਂ ਗੱਲਾਂ ਨਾ ਜੀ, ਉੱਥੋਂ ਤੱਕ ਤੇ ਸਾਡੇ ਜ਼ਿਹਨ ਹੀ ਇਤਨੇ ਨਾਚੀਜ਼ ਨੇ ਕਿ ਪਹੁੰਚ ਹੀ ਨਹੀਂ ਇਹਨਾਂ ਦੀ। ਬਾਕੀ ਅਸੀਂ ਇੱਕ ਦੂਸਰੇ ਦੀ ਗੱਲ ਨਹੀਂ ਸਮਝਦੇ। ਅਸੀਂ ਜਿਹੜਾ ਦਾਲਾ ਹੈਗਾ ਉਹਨੂੰ ਚਾਚਾ ਬੁਲਾਵਾਂਗੇ, ਹਾਂਜੀ, ਜਿਹੜਾ ਸਾਡੇ ਵਾਸਤੇ ਮੁਖਲਸ ਹੋਵੇ ਦਾ, ਉਨਸ ਰੱਖੇ ਦਾ, ਉਹ ਬੰਦਾ ਸਾਡੇ ਵਾਸਤੇ ਦੁਸ਼ਮਣ ਹੈ। ਜੀ ਹਾਂ। ਔਰ ਅਸੀਂ ਇਹੀ ਦੀ ਗੱਲ ਸਮਝਾਂਗੇ ਕੋਈ ਖੱਤਰੀ ਆ ਨਾ, ਤੇ ਕੋਈ ਉਹਦੀ ਦੁਕਾਨ ਸੀ ਤੇ ਇੱਕ ਔਰਤ ਗਈ ਤੇ ਉਹ ਸਕੇ ਭਾਈ ਮੈਨੂੰ ਮਹਿਸੂਸ ਹੁੰਦਾ ਹੈ ਤੁਹਾਡਾ ਟੋਪਾ ਵੱਡਾ ਹੈ,
ਅੱਛਾ ਤੇ ਉਹ ਸਗੋਂ ਆਖਿਆ ਵਾ ਭੈਣ ਵੱਟੇ ਵੀ ਤੇ ਮੇਰੇ ਹੀ ਨਿੱਕੇ ਨੇ। ਹਾਂ ਸਹੀ ਗੱਲ ਤੇ ਬੀਬੀ ਖੁਸ਼ ਹੋ ਗਈ ਸੀ। ਹਾਲਾਂਕਿ ਘਾਟਾ ਉਹ ਵੀ 19 ਸੀ ਜੀ। ਸਾਨੂੰ ਸਮਝ ਨਹੀਂ ਬਾਜਵਾ ਸਾਹਿਬ ਆਈ। ਆਹ ਮੁਆਸ਼ਰਾ ਵੀ ਸਮਝਿਆ ਨਹੀਂ ਨਾ, ਮੁਆਸ਼ਰਾ ਵੀ ਨਹੀਂ ਸਮਝਿਆ। ਸਾਨੂੰ ਨਹੀਂ ਸਮਝ ਆਈ, ਕੀ ਬਾਤ। ਸਾਨੂੰ ਪਤਾ ਹੀ ਨਹੀਂ ਲੱਗਾ। ਮੈਂ ਇਹਨਾਂ ਦੁਕਾਨ ਤੇ ਬੰਦਾ ਸਬਜ਼ੀ ਲੈਣ ਜਾਏ ਨਾ ਹਾਜੀ ਸਾਹਿਬ, ਉਹ ਜਿਵੇਂ ਰੇਟ ਦੱਸਦੇ ਨੇ ਉਹ ਪਿੱਛੋਂ ਬੜੇ ਤੇਜ਼ ਆਉਂਦੇ ਨੇ ਮਸਕੀਨ, ਉੱਥੇ ਇੰਜ ਮੁਰਗਾ ਮੱਠਾ ਹੋ ਜਾਂਦਾ, ਸ਼ੋਦਾ ਸੋਚੀ ਪੈ ਜਾਂਦਾ ਮੈਂ ਹੁਣ ਕੀ ਕਰਾਂਗੀ। ਇਹ ਗੋਭੀ 200 ਦਾ ਕਿਲੋ ਵੇ, ਜੀ 150 ਦੇ ਆਲੂ ਕਿਲੋ ਇਹਦੇ ਚ ਪਾਏ, ਇਹ 350 ਤੋਂ ਸਿੱਧਾ ਸਾਮਾਂ ਇਹ ਬਣਦਾ ਹੀ ਨਾ। ਜਿਹਦੀ ਹੁਣ 1800 ਮਸਕੀਨ ਦੀ ਦਿਹਾੜੀ ਹੈ, ਵਿਚਾਰੇ ਦੀ ਦਿਹਾੜੀ ਕਰਦਾ ਹੈ, ਮਜ਼ਦੂਰ ਸਾਰ ਟੋਕਰੀ ਚ ਆਉਂਦਾ ਹੈ, ਉਦੋਂ ਕੋਲ ਘਿਓ ਵੀ ਅੱਧਾ ਕਿਲੋ ਲੈਣਾ ਹੁੰਦਾ, ਗੱਡੇ ਵੀ ਲੈਣੇ ਹੁੰਦੇ ਨੇ, ਸਾਰਾ ਉਹ ਘਰ ਜਾਂਦੇ ਛੱਡ ਕੇ ਉਹ ਪੁਲ ਦੇ ਉੱਤੇ ਜਾ ਕੇ ਮੁੱਕ ਜਾਂਦੇ ਨੇ ਪੈਸੇ। ਤੇ ਇੰਜ ਹਾਲਾਤ ਹੋ ਗਏ ਨਹੀਂ, ਜ਼ਿੰਦਗੀ ਚੇਂਜ ਨਾ ਹੋਏ। ਬਹਰਹਾਲ ਜੀ ਤੁਸੀਂ ਅੱਗੇ ਕਿਹਨਾਂ ਲਫ਼ਜ਼ ਬੋਲਿਆ ਕਿ ਜੀ ਦੁਆ ਕਰਨੇ ਆ ਅੱਲਾ ਇਹਨਾਂ ਨੂੰ ਹਦਾਇਤ ਦੇ। ਹਾਂਜੀ ਮੇਰਾ ਇਹਦੇ ਨਾਲ ਵੀ ਇਤਫਾਕ ਨਹੀਂ। ਅੱਛਾ ਇਹ ਹਦਾਇਤ ਜਿਹੜੀ ਹੈ ਨਾ ਤੁਸੀਂ ਆਪਣੇ ਹੱਥ ਤਲਬ ਕਰ ਸਕਦੇ ਹੋ। ਸਹੀ, ਬਿਲਕੁਲ ਸਹੀ। ਹਦਾਇਤ ਅੱਲਾ ਅਤਾ ਕਰਦਾ ਹੈ ਹਦਾਇਤ ਦੇ ਤਾਲਬ ਨੂੰ। ਹਾਂ ਸੁਭਾਨ ਅੱਲਾਹ। ਉਹ ਅਗਰ ਹਦਾਇਤ ਤਲਬ ਹੀ ਨਹੀਂ ਕਰ ਰਹੇ, ਹਾਂ ਤੇ ਅੱਲਾ ਫਿਰ ਦੇਖੋ ਨਾ 1947 ਤੋਂ ਲੈ ਕੇ ਅੱਜ ਦੇ ਦਿਨ ਤੱਕ ਗੁਰਬਾਤ ਦਾ ਖੂਨ ਜੀ 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 ਇਹ ਇੱਕ ਹਕੂਮਤ ਨਹੀਂ ਪੀ ਰਹੀ। ਹਾਂ ਬਿਲਕੁਲ ਬਿਲਕੁਲ। ਅਸੀਂ ਸਾਡੀ ਪੋਜੀਸ਼ਨ ਇਹ ਵੇ, ਮੈਂ ਇਸ ਬੱਚੇ ਨੂੰ ਤਰਕੜਾ ਨਾਲ ਤੇ ਮੈਂ ਇਹਦਾ ਪੀ ਰਿਹਾ ਵਾਂ। ਐਵੇਂ ਜੀ ਐਵੇਂ। ਸਿੱਦਕ ਸਾਹਿਬ ਮੇਰੇ ਨਾਲ ਤਰਕੜੇ ਨੇ ਤੋਂ ਮੇਰਾ ਪੀ ਰਹੇ ਨੇ। ਹਾਂਜੀ ਹਾਂਜੀ। ਸਿੱਦਕ ਸਾਹਿਬ ਨਾਲੋਂ ਉਹ ਬੱਚਾ ਤਰਕੜਾ ਹੈ ਨਾ, ਹਬੀਬੁੱਲਾ ਤੋਂ ਉਹਦਾ ਪੀ ਰਹੇ। ਜੀ ਜੀ। ਯਾਨੀ ਅਸੀਂ ਨਿਜ਼ਾਮ ਗਲਤ ਵਿੱਚ ਪੈ ਗਏ, ਸੱਚੀ ਗੱਲ। ਸਾਡੀ ਸੋਚ ਗਲਤ ਹੋ ਗਈ। ਐਵੇਂ ਐਵੇਂ। ਅਸੀਂ ਆਪਣੇ ਬੱਚੇ ਨੂੰ ਅਸਲ ਚੀਜ਼ ਖਵਾਉਣ ਵਾਸਤੇ ਜੀ 7 ਕਿੰਨੇ ਕਰੋੜ ਆਵਾਮ ਜਿਹੜੀ ਉਹਨਾਂ ਦੀਆਂ ਬੱਚਿਆਂ ਨੂੰ ਅਸੀਂ ਗਲਤ ਚੀਜ਼ ਖਵਾ ਰਹੇ ਹੁੰਦੇ ਹਾਂ ਜੀ ਆਪਣੇ ਨੂੰ ਸਹੀ ਖਵਾਉਣ ਵਾਸਤੇ। ਅਸਾਂ ਕਦੀ ਨਹੀਂ ਸੋਚਿਆ ਵੀ ਜਿਨ੍ਹਾਂ ਨੇ ਬੱਚਿਆਂ ਨੂੰ ਮੈਂ ਗਲਤ ਚੀਜ਼ ਪਿਆ ਖਵਾਉਣਾ, ਜਿਹੜੇ ਮੇਰੇ ਬੱਚੇ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਬਾਹਰੋਂ ਖਰੀਦਦੇ ਨੇ, ਉਹਨਾਂ ਨੂੰ ਵੀ ਤਾਂ ਗਲਤ ਹੀ ਮਿਲਦੀਆਂ ਨੇ। ਬਿਲਕੁਲ। ਲੇਕਿਨ ਬਾਜਵਾ ਸਾਹਿਬ ਇੱਕ ਗੱਲ ਹੈ, ਲੇਕਿਨ ਇਹ ਨਾ ਉਹ ਇੱਕ ਸਾਡੇ ਪਿੰਡ ਨਾ ਜੀ ਬੰਦਾ ਸੀ ਤੇ ਉਹ ਆਂਦਾ ਹੁੰਦਾ ਸੀ ਕਿ ਆ ਜਾਨ ਮਿੱਠਾ ਅਗਲਾ ਕਿਨੇ ਡਿੱਠਾ। ਹਾਂ ਠੀਕ ਹੈ, ਲੇਕਿਨ ਇਹ ਗੱਲ ਹੋਣੀ ਤਾਂ ਨਹੀਂ ਨਾ। ਇਹ ਗੱਲ ਹੋਣੀ ਹੈ, ਵੇਖੋ ਨਾ ਜੀ ਆੜਤੀ ਹੁੰਦਾ ਇੱਕ ਬੰਦਾ ਹੁੰਦਾ, ਉਸ ਮੁੰਜੀ ਬਿਲ ਫਰਜ਼ ਉਸ ਲਾਈਏ ਤੇ ਮੁੰਜੀ ਜਦੋਂ ਪੱਕਣ ਤੇ ਆਈਏ ਨਾ ਜੀ, ਉਸ ਆਰਡਰ ਕੀਤਾ ਕਿ ਮਜ਼ਦੂਰਾਂ ਨੂੰ ਜਾਂ ਆਪਣੇ ਨੌਕਰਾਂ ਨੂੰ ਕਿ ਸਾਵੀ ਵੱਢ ਲਓ, ਵਜ਼ਨ ਚੰਗਾ ਹੋਵੇ ਦਾ ਰੇਟ ਚੰਗਾ ਜੀ। ਅੱਛਾ ਉਹ ਸਾਵੀ ਵਢਾ ਤੇ ਲਈ, ਜਦੋਂ ਟਰਾਲੇ ਤੇ ਲੱਦ ਕੇ ਲਾਇਆ ਜਾਇਦਾ ਅੱਗੇ ਆੜਤੀ ਕੋਲ ਲਾਇਆ ਜਾਇਦਾ ਨਾ, ਤੇ ਆੜਤੀ ਕੋਲ ਇੱਕ ਨਾ ਜਿਨਸ ਹੁੰਦੀ ਜਿੰਦਾ ਨਾਮ ਬੰਬੂ ਹੁੰਦਾ। ਉਹ ਬੰਬੂ ਐਸੀ ਖਤਰਨਾਕ ਚੀਜ਼ ਹੈ, ਬੋਰੀ ਦੀ ਤਨ ਤਰੋੜਨ ਤੋਂ ਬਗੈਰ ਬੋਰੀ ਦੇ ਕਲੇਜੇ ਚੋਂ ਮੁੰਜੀ ਕੱਢ ਕੇ ਬਾਹਰ ਲੈ ਜੀ। ਜਦੋਂ ਮੁੰਜੀ ਬਾਹਰ ਲਿਆਵੇ ਤਾਂ ਨਾ ਅਜੇ ਬੰਬੂ ਬਾਹਰ ਨਹੀਂ ਆਇਆ ਹੁੰਦਾ, ਜ਼ਿਮੀਂਦਾਰ ਦਾ ਕਲੇਜਾ ਬਾਹਰ ਪਿਆ ਹੁੰਦਾ, ਬੋਨ ਲਾਦ ਹੋ ਜਾਣੀ। ਉਸ ਨੂੰ ਮੁੜ ਸੁਕਾਈ ਦੇ ਰੇਟ ਵੀ ਲਾਇਆ ਦਾ, ਨਾਲੇ ਹੁਣ ਝਿੜਕਾਂ ਦੇ ਵਿੱਚ ਬਸਾਵੀ ਵੱਡੀ ਆ। ਬਾਜਵਾ ਸਾਹਿਬ ਇੱਕ ਦਿਨ ਜੋ ਜੋ ਕੋ ਕਰ ਰਹੇ, ਇੱਕ ਦਿਨ ਬੰਬੂ ਵਜਣਾ ਜੀ। ਬਸਾਵੀ ਕਿੰਨੇ ਵੱਡੀ ਪਕਾ ਕੇ ਕਿੰਨੇ ਵੱਡੀ। ਲੇਕਿਨ ਇਹ ਬਸ ਇਹ ਖਾਬਾਰ ਮੈਂ ਨਾ ਸ਼ੁਕਰ ਅਲਹਮਦੁਲਿਲਾ ਇਹਨਾਂ ਬੰਬੂ ਏਡਾ ਕ ਬਣਾਇਆ ਹੈ ਭਾਈ ਜੀ, ਉਹ ਇੰਜ ਮਾਰਦੇ ਨੇ ਵਿੱਚ ਸੜੇ ਤੂੰ ਚੋਂ ਛਿਕਦੇ ਨੇ ਮੁੜ। ਉਹ ਨਿੱਕੇ ਨਿੱਕੇ ਚੌਲ ਮੇਰੇ ਜਿੱਡੇ ਮਣੇ ਕਰ ਲੈਂਦਾ ਜੀ, ਤੁਹਾਡੇ ਜਿੱਡੇ ਮਣੇ ਕਰ ਲੈਂਦੇ, ਹਾਜੀ ਸਾਹਿਬ ਜਿੱਡੇ ਮਣੇ ਕਰ ਲੈਂਦੇ ਨੇ। ਇਵੇਂ ਹੀ ਉੱਥੇ ਹੋਣਾ ਜਨਾਬ। ਵਾਹ ਵਾਹ ਜੀ, ਆਹ ਸਾਰਾ ਕੁਝ ਇਹ ਮਿਸਾਲ ਹੋਈ ਹੈ। ਉੱਥੇ ਵੀ ਜਨਾਬ ਉਹ ਜਿਹੜੀ ਤਰਨਾ ਉਹ ਨਹੀਂ ਹੈ ਜਿੰਨਾ ਮੇਰਾ ਮਤਲਬ ਜ਼ਿੰਦਗੀ 'ਚ ਮੇਰਾ ਜਿੰਨਾ ਕੁਝ ਕਰਕੇ ਜਿੰਨਾ ਕਿਸੇ ਵਾਸਤੇ ਕੁਝ ਕਿਸੇ ਵਾਸਤੇ ਕੀਤਾ। ਵੀਰ ਚਾਹ ਪੀ ਕੇ ਤਾਂ ਪੀਂਦਾ ਰਹੋ, ਨਾਲ ਸਾਡੇ ਨਾਲ ਗੱਲ ਵੀ ਕਰਦਾ ਰਹੋ। ਉਹ ਸੁਣਨ 'ਚ ਮੇਰੇ 'ਚ ਇਹ ਆਇਆ ਹੈ ਮੈਂ ਤੂੰ ਅਗਲਾ ਕਾਰੋਬਾਰ ਛੱਡ ਕੇ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਲੱਗਾ। ਜੀ ਹਾਂ ਨਹੀਂ ਹਬੀਬੁੱਲਾ ਕੋਲੋਂ ਤੁਸੀਂ ਮੁਰਗਾ ਲਿਜਾਣਾ ਕਰਨਾ ਜੀ ਜੀ, ਨਾਲ ਦੱਸੋ ਵੀ ਨਾ ਉਹਨੂੰ ਮਾਲ ਦਿਆ ਕਰ ਸਨ ਮਾਲ ਦਿਆ ਕਰ ਜੀ। ਆ ਬ੍ਰਾਇਲਰ ਗੋਸ਼ਤ ਬ੍ਰਾਇਲਰ ਚੂਚੇ ਦਾ ਕੰਮ ਕਰੋ ਤੁਸੀਂ ਜੀ ਹਾਂ। ਆ ਠੀਕ ਹੋ ਉਹਨਾਂ ਕੀ ਆਖਿਆ ਜੀ ਹਬੀਬੁੱਲਾ ਸਾਹਿਬ ਉਹਨਾਂ ਆਖਿਆ ਜੀ ਕਾਰੋਬਾਰ ਅੱਛਾ ਹੈ, ਮੁਨਾਫਾ ਬਖਸ਼ੇ ਤੇ ਗੁਜ਼ਾਰਾ ਚੱਲਿਆ ਨਾ ਸੀ। ਨਾਲੇ ਵੀ ਆਖਿਆ ਨੇ ਵੀ ਚਾਚੂ ਮੈਂ ਤਾਬੇਦਾਰ ਹਾਂ ਕਿ ਨਿਰਾ ਨਹੀਂ ਉਹਨਾਂ ਆਖਿਆ ਵੀ ਮਾਲ ਲਿਜਾਵੀਂ ਕਿ ਸਾਫ ਸੁਥਰਾ ਦਿੰਦੇ ਹਨ। ਮੇਰਾ ਹੁਣ ਇਹ ਦਿਲ ਮੈਂ ਸ਼ੁਰੂ ਤੋਂ ਜਿਹੜੇ ਬਣੇ ਹੁੰਦੇ ਨਾ ਮੁਰਗੇ ਗੋਸ਼ਤ ਉਹ ਟੰਗਿਆ ਹੁੰਦਾ ਉੱਤੇ, ਅੱਗੇ ਬੋਟੀਆਂ ਬਣਨ ਵਾਲੀਆਂ ਹੁੰਦੀਆਂ, ਉਹ ਲੈ ਕੇ ਜਾਵਾਂ ਕਰਾਂ। ਹੌਲੀ ਹੌਲੀ ਹਲਾਲ ਕਰਨ ਦੀ ਜਾਂਚ ਆ ਜਾਂਦੀ, ਫਿਰ ਅੰਦਰਾਂ ਉਹ ਜਿਹੜੀ ਬਾਹਰ ਕਰਨੀ ਸਾਰਾ ਜਿਹੜਾ ਫਿਰ ਬਥੇਰਾ ਵਕਤ ਹੁੰਦਾ ਉਹ ਕਰਾਂ ਬਾਅਦ ਵਿੱਚ। ਇਹ ਉੱਥੇ ਜ਼ਿੰਦਾ ਦਰਵਾ ਤੇ ਨਿਕਲੇ ਤੇ ਮੇਰੇ ਸਾਹਮਣੇ 5-6 ਮਰ ਗਏ, ਤੇ ਅੱਜ ਮੈਂ ਪੁੱਛਿਆ ਤਾਂ ਕਹਿੰਦਾ 5-6 ਨਾ 20 ਆਏ 20 ਹੋਇਆ। ਉਹ ਇਹ ਗੱਲ ਹੈ ਨਾ, ਇਹ ਕੰਮ ਨਾ ਹਾਜੀ ਸਾਹਿਬ ਹੋਵੇ, ਇੱਕ ਬੰਦਾ ਆ ਨਾ ਉਹਨੂੰ ਕਰਦਿਆਂ ਕਿ ਇੰਜ ਕਰ ਬਕਰਮ ਵਾਲੇ ਕੋ ਕੰਮ ਕੀਤਾ ਕਰ, ਕੋ ਕੰਮ ਕੀਤਾ ਕਰ, ਰੋਜ਼ ਮਿਸਤੀ ਤੇ ਲੜਾਈ ਤੇ ਝਗੜਾ, ਅੰਦਰੋਂ ਵੀ ਤੇ ਬਾਹਰੋਂ ਵੀ ਤੇ ਬਧਾਈਆਂ, ਕੰਮ ਕਰ ਜਾ
ਉਸ ਆਪਣੀ ਬੇਗਮ ਨੂੰ ਆ ਕੇ ਮੈਨੇ ਕਰ ਮੈਨੂੰ ਨਾ ਇੱਕ ਸੋਹਣਾ ਜਿਹਾ ਓਜਰੀ ਦਾ ਪਤੀਲਾ ਪਕਾ ਕੇ ਦੇ। ਉਹ ਚੰਗਾ ਜਨਾਬ ਭਾਈ ਸਾਹਿਬ ਕੋ 20 ਗੁੱਸੇ ਰੋਜਰੀ ਲਿਆ ਕੁਛ ਪਕਾ ਕੇ ਸੋਹਣੇ ਜਨਾਬ ਵਿੱਚ ਮੇਥਰੀ ਛੇਤਰੀ ਪਾ ਕੇ ਅਦਰਕ ਧਨੀਆ ਪਾ ਕੇ ਸਾਰੀਆਂ ਮਿਰਚਾਂ ਪਾ ਕੇ ਸੋਹਣਾ ਪਤੀਲਾ ਬੋੜ ਲਿਆ। ਉਹ ਰੇੜੀ ਤੇ ਲੈ ਕੇ ਜਾ ਕੇ ਜਨਾਬ ਆਪਣਾ ਸੋਹਣਾ ਚੌਕ ਦੇ ਵਿੱਚ ਖਲੋ ਰਿਹਾ। ਉਹ ਜਰਾ ਛੁਣੀ ਚੁੱਕੇ ਨੂੰ ਇੰਜ ਕਰਕੇ ਵੇਖੇ ਉਹ ਬੜੇ ਬੋਟੀ ਤੋਂ ਖਾ ਛੱਡੇ। ਉਦੋਂ ਗਾਹਕਾਂ ਨੇ ਵੇਖਿਆ ਆਪ ਖਾਂਦਾ ਪਿਆ ਜਨਾਬ ਤੇ ਉਹ ਮੋੜੀ ਪੱਟੇ ਇੰਜ ਵੇਖੇ ਜਨਾਬ ਉਹ ਜਨਾਬ ਬੋਟੀ ਫੜ ਕੇ ਖਾ ਛੱਡੇ। ਉਹ ਸ਼ਾਮ ਨੂੰ ਪਤੀਲੇ ਦੀ ਸਾਰੇ ਆਪ ਹੀ ਵੇਲੇ ਕਰ ਛੱਡੇ। ਉਹ ਘਰ ਆਇਆ ਤਾਂ ਉਸ ਆਖਿਆ ਕਰਮਾ ਉਹ ਡਾਕ ਹੁਣ ਸੇਲ ਗਿਣੀਏ। ਉਸ ਅਕੇ ਸੇਲ ਕੀ ਗਿਣਨੀ ਮਾਂ ਵੀ ਖਾ ਛੱਡਿਆ। ਉਹ ਕੰਮ ਨਾ ਵੇ ਬੋਟੀਆਂ ਖਾ ਤੇ ਗਾਰੀ ਖੀਰੀ ਪਕਾ ਛੱਡੇ। ਇਹ ਵੀ ਸੋਚ ਲੈ ਨਹੀਂ ਮਨੀਸ਼ ਜਦ ਤੱਕ ਕਿਲੋ ਲਿਜਾ ਨਾ ਪਾਉਂਦੋ ਵੇਚ ਕਿਉਂ ਆਜੀ ਸਾਹਿਬ ਤੇ ਮੋੜਾਂਗਾ ਹੌਲੀ 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 ਮੇਰਾ ਮੂੰਹ ਤਾਂ ਲਗਾ ਜਾ। ਨਹੀਂ ਖਾਨ ਸਾਹਿਬ ਮੈਨੂੰ ਤੇ ਹੋਰ ਖਤਰਾ ਹੈ। ਮੈਨੂੰ ਤੇ ਇਹ ਖਤਰਾ ਹੈ ਵੀ ਬੰਦਾ ਬਰੀਕ ਨਫੀਸ ਜੀ ਹਾਂ ਇੱਕ ਨਫੀਸ ਵਿੱਚ ਨਾ ਇੱਕ ਹੋਰ ਬੜੀ ਸ਼ਾਮਤ ਹੁੰਦੀ ਬਾਜਵਾ ਸਾਹਿਬ। ਉਹ ਨਫੀਸ ਬੰਦਾ ਕੋਈ ਤੇ ਉਹਨਾਂ ਕੋਈ ਉਹ ਮੁਸ਼ਕਲ ਕੰਮ ਜਿਹੜੇ ਉਹਦੇ ਕੋਲ ਹੁੰਦੇ ਨੇ ਤੇ ਸੌਖਾ ਹੁਣ ਕੰਮ ਲੱਭੇ ਕੋਈ ਨਾ ਉਹ ਨਾ ਕੁਕਿੰਗ ਦਾ ਕੰਮ ਜਾਣਦਾ। ਹੋ ਸਕਿਆ ਕਿ ਮੈਂ ਮੁੜੀ ਹੋ ਸਕਦਾ ਬਕਾਰ ਆਂਡੀ ਸੋਹਣੀ ਜੀ ਪਕਾ ਲਈ ਜੀ ਬੰਦਾ ਨਫੀਸ ਕੌਮ ਦਾ ਕਿਉਂ ਨਹੀਂ ਅੱਛਾ ਆਂਡੀ ਪਕਾ ਲਈ ਖੂਬਸੂਰਤ ਕਰਕੇ ਤੇ ਬਾਜ਼ਾਰ ਵਿੱਚ ਗਿਆ ਚਲੋ ਬੱਚਿਆਂ ਦੀ ਰੋਜ਼ੀ ਜਿੰਨੀ ਕੁ ਬਣ ਗਈ। ਮੈਂ ਤਾਂ ਕੱਜ ਕੇ ਅੱਛਾ ਹੁਣ ਨਫਾਸਤ ਵੇਖਣੀ ਬਾਜਵਾ ਸਾਹਿਬ। ਅੱਛਾ ਉਹ ਜਨਾਬ ਜਦੋਂ ਨਾ ਬਾਜ਼ਾਰ ਵਿੱਚ ਗਿਆ ਨਾ ਤੇ ਪਹਿਲਾ ਗਾਹਕ ਆਇਆ। ਵਾਹ ਉਸ ਕੇ ਭਾਈ ਜੀ ਕੀ ਪੱਕਾ ਹੈ? ਉਹ ਪਿਆ ਕੇ ਗੋਸ਼ਤ ਪੱਕਾ। ਉਹ ਜਿਹੜਾ ਬੰਦਾ ਹੈ ਨਾ ਜੀ ਉਹ ਝੱਟ ਜਿਹਾ ਬੰਦਾ ਐਵੇਂ ਫਾਲਤੂ ਜਿਹਾ। ਅੱਛਾ ਜਦੋਂ ਉਸ ਬੰਦੇ ਵੇਖਿਆ ਨਾ ਜੇ ਸਾਂਡੀ ਪਕਾਈ ਸੀ ਉਹਦੇ ਮੂੰਹ ਵੱਲੋਂ ਤੂੰ ਦਿਲ 'ਚ ਪਿਆ ਆਖਿਆ ਕਿ ਇਹਦੇ ਵਾਲਾ ਤੇ ਹੀ ਨਾ ਇੰਦੇਣੇ ਹੀ ਨਹੀਂ ਬਸ ਤੂੰ ਮੁੱਲ ਦੇਣਾ ਨਹੀਂ ਲੱਗੇ ਆਖੇ ਵੀ ਇਹਦੇ ਵਾਲਾ ਨਹੀਂ। ਹਾਂ ਬਰੀਕ ਜੋ ਇੱਕ ਬੋਟੀ ਨੇ ਉਸ ਚਾੜੀ ਚਮਚੇ ਤੇ ਮੁੜ ਥੱਲੇ ਸੜ ਚੜੀ ਉਹਦੇ ਮੂੰਹ ਨੂੰ ਵੇਖ ਕੇ ਆਖੇ ਵੀ ਇਹਦੇ ਵਾਲੀ ਨਹੀਂ। ਭਾਈ ਐਡਾ ਸੁਰੀਲਾ ਦੋ ਵਾਰੀ ਪੱਕੇ ਉਹ ਫੜੇ ਤੇ ਬੋਟੀ ਸੁੱਟੇ ਬੋਟੀ ਫੜੇ ਤੇ ਸੁੱਟੇ ਤੇ ਉਹ ਸਕੇ ਯਾਰ ਮੈਨੂੰ ਚਿਰ ਪਿਆ ਹੁੰਦਾ ਜਲਦੀ ਕਰ ਤੇ ਉੱਤੇ ਕਪੜਾ ਰੱਖਣਾ ਆਖੇ ਪਿਆ ਭਾਈ ਸਾਲਣ ਮੁੱਕ ਗਿਆ। ਮੈਨੂੰ ਤੇ ਖਤਰਾ ਇਹਨਾਂ ਦਾ ਉਹਦਾ ਕਿ ਸਾਲਣ ਉਹ ਗੱਲ ਅੱਧਾ ਕਿਲੋ ਲੈ ਜਾਵੇ ਤੇ ਆਖ ਇਹ ਜੀ ਮੁੱਕਾ ਵੀ ਪਿਆ ਜੀ ਘਰ ਆਪ ਖਾਂਦੇ। ਹਾਂ ਅੱਛਾ ਹੁਣ ਉਹ ਕਿੱਥੇ ਗੱਲ ਚੂਚੇ ਤੋਂ ਮੁਕਾ ਵੀ ਛੱਡੀ ਹੈ ਤੁਸੀਂ ਗੱਲ ਦੱਸੋ ਵੀ ਨੇ ਕਿ ਉਹ ਫੱਟਾ ਛੱਟਾ ਲੈ ਲਿਆ ਜੇ ਛੁਰੀਆਂ ਚਾਕੂ ਲੈ ਲੈ ਜੇ ਉਹ ਵੀ ਬੁੱਲੇ ਦੇਣੇ ਨਹੀਂ ਹੁੰਦੇ ਬੁਗਦਾ ਛੁਰੀਆਂ ਮੁੱਢੇ ਯਾਰ ਹੋਵੇ ਮੈਂ ਦੇ ਆਂਦਾ ਲਗਾ ਲੈ ਮੁੱਕੀ ਬੁਗਦਾ ਦੇ ਆਂਦਾ ਮੁੱਢੀ ਦੇ ਆਂਦਾ ਤੇ ਉਹਨਾਂ ਚੀਜ਼ਾਂ ਨਾਲ ਜਿਸ ਇਹਦੇ ਤੋਂ ਮਰੀਣਾ ਹੈ ਉਹ ਬੰਦਾ ਵੀ ਇੱਕ ਦੇਣਾ ਇਹਨੂੰ ਜਿਹਦੀ ਰਿਕਾਰਡ ਚੜਦੀ ਹੁੰਦੀ ਹੈ ਜੇ ਸੇ ਨਾ ਸਹੀ ਕੰਮ ਕੀਤਾ ਤੇ ਉਹ ਬੁਗਦਾ ਇਹਦੇ ਤੇ ਵਰਤਾਂ ਦਾ ਵੀ ਇੱਕ ਬੰਦਾ ਵੀ ਇਹਨਾਂ ਦੇਣਾ ਹੈ ਮੈਂ ਇਹਨਾਂ ਉਹਦੇ ਨਾਲ ਮਾਰਨਾ ਵੀ ਕਰਨਾ ਕਿਹਨਾਂ ਉਹ ਬੰਦਾ ਹੈ ਮੌਲਵੀ ਕੋਲ ਹਨਾ ਠੀਕ ਹੈ ਇਹ ਵੀ ਸਹੀ ਹੈ ਤੇ ਜਾਂ ਉੱਥੇ ਅਸ਼ਰਾ ਨਹੀਂ ਅਸ਼ਰਾ ਇਹ ਅਸ਼ਰਾ ਕਾਜ ਨਹੀਂ ਉਹ ਇੱਥੋਂ ਨਾਲ ਲੈ ਕੇ ਜਾਏਗਾ ਤੂੰ ਹੋਰ ਕਿਹੜੇ ਕੰਮ ਆਉਣੇ ਮੈਂ ਤੇ ਟੋਨੇ ਕੋਲ ਜਾਣਾ ਨਾਲੇ ਤੇਰੀ ਵੀ ਉਸਤਾਦੀ ਵਾਲੀ ਆ ਫਰ ਲਵੇਦੀ। ਲਓ ਜੀ ਕੰਮ ਤੁਹਾਡਾ ਅੱਛਾ ਹੈ ਉਹਨੇ ਨਾ ਕੰਮ ਕਰਾ ਲਿਆ ਇੱਥੇ ਤੇ ਨਾ ਨਹੀਂ ਕੰਮ ਹੋਣਾ ਨਹੀਂ ਜੋ ਮਰਜ਼ੀ इंशाअल्लाह ताला बफज़ले खुदा करना दुआ करें ਆਪਣਾ ਤਕਬੀਰ ਉਹ ਪਹਿਲੀ ਪੜੋਗੇ ਜਿਹੜੀ ਅੱਗੋਂ ਜਿਹੜੀ ਸ਼ਰੀਅਤ ਤੇ ਬੜੀ ਹਿੰਦੀ ਤੋਂ ਆਪਣੀ ਬਣਾਓਗੇ अपनी बनानी ਉਹਦਾ ਮੈਂ ਆਪਣੀ ਲਜ ਬਣੀ ਪਈ ਜੇ ਪੀਰ ਆ ਗਏ ਨਾ ਜੀ ਘਰ ਤੇ ਪੀਰ ਅੱਗੇ ਅੱਗੇ ਪਿੱਛੇ ਪਿੱਛੇ ਮਲੰਗ ਜੱਲੀ ਪਾਈ ਹੋਣ ਤੇ ਉਹ ਤਾਂ ਫਿਰ ਬੜਾ ਇੱਕ ਸ਼ੋਰ ਤੇ ਕੁੱਤਾ ਘਬਰਿਆ ਸ਼ੁਦਾ ਹੋ ਸਕਦਾ ਨਹੀਂ ਇਹ ਕੀ ਇੱਥੇ ਬਣ ਗਿਆ ਕਦੀ ਨਾ ਹੋਇਆ। ਉਹ ਅੱਗੇ ਅੱਗੇ ਭੱਜਿਆ ਆ ਉਹਨੂੰ ਵਾਹ ਕੋਈ ਨਾ ਲੱਗੇ ਉਹਦੀ ਲਈ ਛਾਲ ਤੇ ਉਸ ਘਰ ਉਹ ਪਹਿਲੇ ਅੱਗੇ ਇੱਕ ਬਜ਼ੁਰਗ ਖੜੇ ਆ ਉਹ ਪਿਆ ਕਰਨ ਹਾਂ ਸਹਿਣੀਆਂ ਤੂੰ ਪੀਰ ਨਾਲ ਕਾਲਾ ਮੋੜੋਂ ਲੰਗਰ ਸ਼ਿੰਗਰ ਖਾਦਾ ਲੰਗਰ ਖਾ ਕੇ ਤੇ ਮੋੜੋਂ ਮਲੰਗ ਅੱਗੇ ਨੂੰ ਟੈਟ ਹੋ ਗਏ ਰੱਜ ਗਏ ਤੇ ਬਾਹਰ ਨਿਕਲ ਕੇ ਮੋੜ ਸ਼ੁਰੂ ਹੋ ਆ ਗੁੰਗਰੂ ਬੱਦੇ ਉਹ ਬਜ਼ੁਰਗ ਪਿਆ ਆਖਣ ਹੁਣ ਨੋ ਖਾ ਕੇ ਨਿਕਲੇ ਹੁਣ ਕੀ ਹੈ ਆ ਬਜੋ ਰੱਜ ਕੇ ਨਿਕਲੇ ਇੱਕ ਵਾਰੀ ਕਿ ਨਾ ਨਹੀਂ ਪੜਦੇ ਨਮਾਜ਼ ਉਹ ਕੀ ਤਸਬੀਹ ਸੱਦੇ ਹੋ ਜਿਹੜੀ ਬੜੀ 3 ਘੰਟਿਆਂ ਦੀ ਲੰਮੀ ਹੁੰਦੀ ਜੀ ਜੀ ਉਹ ਬਜ਼ੁਰਗ ਹੁੰਦੇ ਵੀ ਫਸ ਗਏ। ਉਹ ਤਾਂ ਮੁਰਤਹਿਰ ਲੰਮੀ ਹੁੰਦੀ ਜੇ ਰਕੂ ਗਏ ਤੇ ਫਿਰ ਰਕੂ ਹੀ ਹੈ ਤੇ ਜੇ ਸਜਦੇ ਗਏ ਉਹ ਤਾਂ ਕੋਈ ਮੁੱਕੇ ਤੋਂ ਉਹਨਾਂ ਨੂੰ ਪਤਾ ਕੋਈ ਨਾ। ਉਹ ਜਿਸ ਵੇਲੇ ਸਲਾਮ ਫੇਰਿਆ ਨਾ ਮੌਲਵੀ ਤੇ ਮੌਲਵੀ ਨੇ ਪਿਆ ਆਖਣ ਉਹ ਮੌਲਵੀ ਅੱਜ ਕੀ ਆ ਮੌਲਵੀ ਕਹਿੰਦਾ ਕੀ ਹੋਇਆ
ਅਜੇ ਉੜੇ ਆ ਤੇ ਉੜੇ ਹੀ ਰਹੇ ਆ ਇਹ ਬਾਅਦ ਚ ਨਵੀਂ ਨਮਾਜ਼ ਨਿਕਲੀ ਹੈ ਨਵੀਂ ਨਮਾਜ਼ ਤੇ ਲੈਂਦੀਆਂ ਨੇ ਬੂੰਦੀ ਖਤਮ ਵਾਸਤੇ ਤੋ ਬਜ਼ੁਰਗ ਪਿਆ ਕਹਿਣਾ ਇਹ ਅੱਜ ਲੱਡੂਆਂ ਦੀ ਸਮਾਣੀ ਤੇ ਖਾਵਾਂ ਦੇ ਪਰ ਐ ਜੱਬ ਗਏ ਜਾਣੇ ਨਹੀਂ ਮੈਂ ਬਹੁ ਜਾਂਦੇ ਕਿਉਂਕਿ ਬੰਦੇ ਨਾ ਜੀ ਉਹ ਜਿਹੜੀਆਂ ਵਸੇਬ ਦੀਆਂ ਗੱਲਾਂ ਹੋਣ ਨਾ ਉਹਨਾਂ ਦੇ ਵਿੱਚ ਉਹ ਕਾਰੋਬਾਰੀ ਲਿਹਾਜ਼ ਨਾਲ ਜਾਂ ਜਿਵੇਂ ਵੀ ਉਹ ਨਾਈਆਂ ਦਾ ਇੱਕ ਘਰ ਸੀ ਤੇ ਉਹਨਾਂ ਦੀ ਸ਼ਾਦੀ ਆਈ ਤੇ ਉਹ ਸ਼ਾਦੀ ਮੁੜ ਵੈਸੇ ਹੀ ਰੋਜ਼ਾ ਹੁੰਦਾ ਆਵਾਜ਼ਾਂ ਬੰਦਿਆਂ ਦੀਆਂ ਖਰਾਬ ਹੋਈਆਂ ਬੈਠੀਆਂ ਮਿੱਠਾ ਠੱਡਾ ਖਾ ਖੂ ਕੇ ਤੇ ਉਹ ਨਾਲ ਨਾ ਇਹ ਕੁੱਤੇ ਦੀ ਆ ਕਹੀਂ ਕਿ ਬੜੇ ਬਸੰਤੇ ਹੁੰਦੇ ਨੇ ਉਹ ਕੁੱਤਾ ਇੱਕ ਪੈਦਾ ਹੈ ਉਹ ਨਾ ਦੀਵਾਰ ਨਾਲ ਨਾ ਲੱਤ ਚਾ ਕੇ ਪਤਾ ਹੈ ਮੂਤਰਦੇ ਨੇ ਜਵਾਨ ਕੁੱਤੇ ਉਸ ਜਿਸ ਲੱਤ ਚਾਈ ਨਾ ਤੇ ਉਹ ਨਾਈਆਂ ਦਾ ਬੁੱਢਾ ਪਿਆ ਕਿ ਅਸੀਂ ਆਪਣੇ ਰੋਜ਼ਾਂ ਜਾਂ ਤੈਨ ਕੱਚਾ ਮਨਾਉਣ ਦੀ ਪਈ ਵਾਹ ਵਾਹ ਆਹ ਪੈ ਦਿਨੋਂ ਅੱਛਾ ਮਨਾਓ ਹੈ ਵਾਹ ਸਿੱਦਕ ਸਾਹਿਬ ਅਸੀਂ ਨਾ ਸਾਡਾ ਲੜਕਪਨ ਆਈ ਜੀ ਜੀ ਉਹ ਦੌਰ ਸੀ ਥ੍ਰੈਸ਼ਰਾਂ ਦਾ ਜੀ ਜੀ ਹਾਂਜੀ ਹਾਂਜੀ ਕਣਕਾਂ ਥ੍ਰੈਸ਼ਰਾਂ ਤੇ ਗਾਈਆਂ ਜਾਂਦੀਆਂ ਸਾਡੇ ਕੋਲ ਆਵਾਨ ਬਰਾਦਰੀ ਹਾਫਜ਼ਾਬਾਦ ਦੇ ਬਹੁਤ ਜ਼ਿਆਦਾ ਹੈ ਉਹਨਾਂ ਦੀ ਵੰਗਾਰ ਵਾਹ ਵਾਹ ਤੇ ਅਸੀਂ ਕੋਈ 15-16 ਛੋਰ ਇੱਕੋ ਜਿੱਡੇ ਜੀ ਜੀ ਕਣਕ ਪੈ ਗਾਈਏ ਸ਼ਾਮ ਦਾ ਖਾਣਾ ਆ ਗਿਆ ਵਾਹ ਵਾਹ ਤੇ ਸਾਡਾ ਉਹ ਨਾਈ ਫੌਤ ਹੋ ਗਿਆ ਅੱਲਾ ਉਹਦਾ ਜਨਤਾ ਦੇ ਘਰ ਕਰੇ ਮਨਜ਼ੂਰ ਨਾ ਆਸ ਜਿਸੇ ਉਸ ਦੇਗ ਅੱਗੇ ਰੱਖੀ ਨਾ ਤੇ ਉਹ ਵੱਡਾ ਗੋਸ਼ਤ ਆਈ ਜੀ ਹਾਂ ਤੇ ਵਿੱਚ ਕੋਈ ਆਲੂ ਉਸ ਮਲਕਰਾਂ ਨੂੰ ਆਖਿਆ ਮਲਕ ਜੀ ਮੈਨੂੰ ਇਹ ਦੱਸੋ ਵੀ ਮੈਂ ਖੁਦਾਈ ਵੰਡ ਕਰਾਂ ਕਿ ਦੁਨਿਆਵੀ ਵੰਡ ਕਰਾਂ ਵਾਹ 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 ਤੇ ਮਲਕ ਰਿਆਂ ਨਹੀਂ ਪੁੱਤਰਾ ਖੁਦਾਈ ਵੰਡ ਕਰ ਹਾਂ ਠੀਕ ਉਸ ਨੇ ਸਾਨੂੰ ਪਿਆਲਿਆਂ ਦੇ ਵਿੱਚ ਪਲੇਟਾਂ ਦੇ ਵਿੱਚ ਗੋਸ਼ਤ ਵਾਵਾ ਅਸੀਂ ਲਵੇ ਆਏ ਪਾ ਕੇ ਦਿੱਤਾ ਤੇ ਉਸ ਮਲਕਰਾਂ ਅੱਗੇ ਨਾ ਇੱਕ ਆਲੂ ਤੇ ਇੱਕ ਨਿਰੀ ਹੱਡੀ ਗੋਡੇ ਦੀ ਸਹੀ ਹੈ ਉਹ ਪਾ ਕੇ ਮਲਕਰਾਂ ਦੇ ਅੱਗੇ ਜਾ ਰੱਖੀ ਮਲਕ ਦੀ ਪਿਆ ਖੜਾ ਮਨਜ਼ੂਰ ਇਹ ਕੀ ਕੀਤਾ ਹੀ ਤੂੰ ਤਾਂ ਕਿਉਂ ਸਿੰਜੀ ਨਹੀਂ ਕੀਤਾ ਤੇਰੀ 80 ਕਿੱਲੇ ਵਿੱਚ ਸੁਲ ਗਈ ਆਣ ਸਾਡਾ ਮਰਲਾ ਵੀ ਨਹੀਂ ਵਾਹ ਖੁਦਾਈ ਬਣ ਬਈ ਖੁਦਾਈ ਵੰਡ ਇੰਜੀ ਵਾਹ ਵਾਹ ਜਵਾਬ ਬੜਾ ਦਿੱਤਾ ਵਾਹ ਵਾਹ ਆ ਵਾਹ ਐਵੇਂ ਨਾ ਇੱਕ ਜਗ੍ਹਾ ਤੇ ਨਾ ਵੰਗਾਰ ਆਏ ਉਹ ਜਿਹੜੇ ਵੰਗਾਰ ਆਏ ਇਹ ਲੋਕ ਕਣਕ ਵੱਢਣ ਵਾਸਤੇ ਉਹਨਾਂ ਪਹਿਲੇ ਨੇ ਐਗਰੀਮੈਂਟ ਕੀਤਾ ਆਲੂ ਨਹੀਂ ਵਿੱਚ ਪਾਣੇ ਉਹਨਾਂ ਕੇ ਬਿਲਕੁਲ ਨਾ ਪਾਉਣ ਉਹਨਾਂ ਪਾ ਦਿੱਤੇ ਉਹਨਾਂ ਨੇ ਇਸ ਗੱਲ ਦੀ ਬੜੀ ਖੌੜ ਬਸ ਮਿਹਨਤ ਨਾਲ ਬੜਾ ਕੰਮ ਕੀਤਾ ਹੈ ਤੇ ਇਹ ਨਾ ਕੀ ਕਰ ਦਿੱਤਾ ਵਿੱਚ ਆਲੂ ਪਾ ਦਿੱਤੇ ਨੇ ਉਹ ਵਿੱਚ ਇੱਕ ਬੰਦਾ ਆਇਆ ਤੇਜ਼ ਹਵਾਕਤ ਰੰਗਾ ਉਸ ਵਿੱਚ ਨੂੰ ਵਾਹ ਸਾਰਾ ਨਾ ਵੱਡਾ ਸਾਰਾ ਆਲੂ ਫੜ ਕੇ ਨਾ ਤੇ ਉਹ ਜਿਹੜੇ ਦਿਕਣਾ ਕਾਈ ਉਹਨੇ ਵੱਡੀ ਉਹ ਸੁਣਾ ਮੱਥੇ ਹੀ ਦਿੱਤਾ ਉਹ ਆਂਦਾ ਮੈਨੂੰ ਆਲੂ ਕੌਣ ਮਾਰਿਆ ਉਹ ਸਕਿਆ ਆਇਆ ਕਿਦੋਂ ਜਦੋਂ ਵੇਚੀ ਉਹ ਤਾਂ ਆਇਆ ਕਿ ਸਾਡੇ ਪਿੰਡ ਨਾ ਇੰਦੀ ਨਹੀਂ ਨਹੀਂ ਤਰਤੀਬ ਅੱਛਾ ਕੋਈ ਨਹੀਂ ਦਿੰਦੇ ਦੇ ਠੀਕ ਉਹ ਪਿੰਡ ਦਾ ਵੰਗਾਰ ਮੁੜ ਅਗਲੇ ਦੌਰੇ ਪਤਾ ਹੈ ਵੰਗਾਰਾਂ ਦੀ ਕੰਮ ਚੱਲਦੇ ਹੁੰਦੇ ਸੀ ਉਹ ਚੋਰ ਚਾਰ ਅਸੀਂ ਵੀ ਸਾਰੇ ਬਾਬਾ ਇਕੱਠੇ ਹੋਏ ਪਿੰਡ ਦਾ ਨਾ ਇੱਕ ਬਜ਼ੁਰਗ ਉਹ ਬੜਾ ਆਪਣੀ ਦੌਰ ਦੀਆਂ ਗੱਲਾਂ ਸੁਣਾਉਂਦਾ ਬਈ ਅਸੀਂ ਤਾਂ ਇੰਨਾ ਚਿਰ ਭੁੱਖੇ ਰਹਿ ਕੇ ਵੀ ਕੰਮ ਕਰ ਲੈਂਦੇ ਆ ਅੱਜ ਕੱਲ ਦੇ ਚੋਰ ਜਿਹੜੇ ਨੇ ਇਹਨਾਂ ਕੋਲ ਕੰਮ ਹੀ ਨਹੀਂ ਹੁੰਦੇ ਉਹ ਸਾਡੇ ਚ ਵੀ ਇੱਕ ਕੋਈ ਨਾ ਬਾਬਾ ਤਰੀਕੜਾ ਉਸ ਨਾਲ ਜਾਣ ਕੇ ਆ ਕੇ ਵਿਆਜ ਵੇਖਿਆ ਜੀ 8 ਮਹੀਨਾ ਨਾਲ ਲਾਣੇ ਆ ਉਹ ਯਾ ਸਵੇਰ ਦੇ ਟਾਈਮ ਦੀ ਰੋਟੀ ਆਈ ਨਾ ਤੇ ਉਹਨਾਂ ਗੱਲ ਹੈ ਬਾਬਾ ਜੀ ਤਾਂ ਬੜਾ ਅੱਗੇ ਕੰਮ ਕਰਦੇ ਹੁੰਦੇ ਆ ਭੁੱਖੇ ਰਹਿ ਕੇ ਤੇ ਇਹਨਾਂ ਤੇ ਪਰਵਾਹ ਕੋਈ ਨਹੀਂ ਬਾਬਾ ਆਖੇ ਨਹੀਂ ਮੈਨੂੰ ਸਿਰਫ ਪਾਣੀ ਦੇ ਛੜੋ ਮੈਂ ਪਾਣੀ ਤੇ ਹੀ ਬੜਾ ਵਾਹ ਤੇੜ ਗਿਆ ਬਾਬਾ ਦੁਪਹਿਰ ਦਾ ਟਾਈਮ ਹੋਇਆ ਤੇ ਉਹਨਾਂ ਮੋੜ ਇੰਦੀ ਚ ਬਾਬੇ ਨੇ ਹੱਥ ਲਾਇਆ ਬਾਬਾ ਚਾਹ ਪੀ ਕੇ ਵੀ ਦਾੜੀ ਕੱਢ ਜਾਂਦਾ ਬਾਬੇ ਨੂੰ ਕੌਣ ਰੋਲਾ ਬਾਬੇ ਨੇ ਕਿਹੜਾ ਰੋਲਾ ਉਹ ਬਾਬੇ ਦੀ ਮੋੜ ਤੇੜ ਗਿਆ ਡੀਗਰ ਜਲੇ ਹੋਈ ਪਰ ਭੁੱਖ ਤੇ ਲੱਗ ਪਈ ਵਿਚਾਰੇ ਨੂੰ ਵੇਖੀ ਇਦੋਂ ਉਹ ਯਾ ਸ਼ਾਮ ਦੀ ਰੋਟੀ ਹੋਈ ਤਾਂ ਸਾਰਿਆਂ ਦੇ ਭਾਂ ਜਾ ਕੇ ਆਪੇ ਹੀ ਖੋਲ ਕੇ ਖਾ ਲਿਆ ਪਿਆ ਭੁੱਖ ਵਿੱਚ ਲੜ ਕਰਿਆ ਕੀ ਹਾਂ ਨਹੀਂ ਜੀ ਉਹ ਸਾਦੇ ਦੌਰ ਹੈ ਨਾ ਜੀ ਤੇ ਜਿਹੜੇ ਤੇਜ਼ ਤਰਾਜ਼ ਜਿਹੜੀ ਵੀ ਨਵੀਂ ਨਸਲ ਆ ਰਹੀ ਹੈ ਨਾ ਜੀ ਹੁਣ ਇਸ ਤੋਂ ਅੱਗੇ ਜਿਹੜੀ ਆਵੇ ਦੀ ਨਾ ਉਹ ਸਾਨੂੰ ਮੁੱਜੂ ਸਮਝੇਗੀ ਹਾਂ ਬਿਲਕੁਲ ਜਿਹੜਾ ਵੀ ਆਇਆ ਪਿੱਛੋਂ ਕਿਉਂਕਿ ਉਹ ਸ਼ੈਤਾਨ ਦੀ ਬਾਂਗ ਵੀ ਉਹਦੇ ਕਰਨੇ ਚਾਹਵੇ ਉਹ ਮੈਂ ਜਿਹੜੀ ਹਰ ਬੰਦੇ ਦੇ ਦਿਲ 'ਚ ਤੇ ਜਿਹੜੇ ਸਾਦੇ ਦੌਰ ਹੁੰਦੇ ਉਹਨਾਂ ਨਵੀਂ ਨਾ ਜੀ ਬਿਜਲੀ ਆਈ ਨਾ ਕਦੀ ਤੇ ਸਾਡਾ ਪਿੰਡ ਤੇ ਦਰਿਆ ਜਨਾਬ ਦੇ ਕਿਨਾਰੇ ਤੇ ਉੱਥੇ ਬਿਜਲੀ ਜਦੋਂ ਨਵੀਂ ਆਵੇ ਅਸੂਲਾਂ ਦਾ ਨਹੀਂ ਪਤਾ ਹੁੰਦਾ ਬਿਜਲੀ ਦਾ ਅੱਛਾ ਯਕਦਮ ਨਾ ਇਸ਼ਾ ਦੀ ਅਜ਼ਾਨ ਕੋਲ ਲਾਈਟ ਟੁਰ ਗਈ ਦੋ ਬਾਬੇ ਬੈਠੇ ਲੰਗੋਟੀਏ ਯਾਰ ਅੱਛਾ ਦੋਵੇਂ ਬੈਠੇ ਤੇ ਦੀਵਾ ਬਾਲਿਆ ਜੀ ਨੇਰਾ ਜੁਆ ਤੇ ਇੱਕ ਤੇ ਆਖੇ ਉਹ ਯਾਰ ਮੁੜ ਕੇ ਨਾਲ ਮਰਦੇ ਪਏ ਹਾਂ ਪਰ ਪੱਖੇ ਹੀ ਚਲਾ ਚਲੋ ਸਹੀ
ਲਾਈਟ ਗਈ ਉਹ ਪੱਖਾ ਵੇਖੇ ਨਾ ਕਿ ਪੱਖੇ ਹੀ ਚਲਾ ਛੜੋ ਤੇ ਦੂਜਾ ਪਿਆ ਆਖੇ ਕਿ ਤੂੰ ਪੱਖਾ ਚਲਾ ਕੇ ਹੁਣ ਦੀਵੇ ਦੇ ਸਾਈ ਮਾਰਨਾ ਇਹ ਬਹੁਤ ਜਾਣਾ ਜੀ ਇਹ ਉਹਨੂੰ ਕੋਈ ਨਾ ਯਾਦ ਵਾ ਲਾਈਟ ਗਈ ਨਹੀਂ ਮੈਂ ਇਹ ਬੁੱਝ ਗਿਆ ਤਾਂ ਬਲਬ ਬਲ ਜਾਏਗਾ ਉਹ ਨਾ ਜ਼ੇਨ ਕੰਮ ਕੀਤਾ ਜੀ ਉਹ ਅਗਲੇ ਬਜ਼ੁਰਗ ਸਾਦੇ ਹੈ ਨਾ ਬਜ਼ੁਰਗ ਨਾਂ ਲੈਂਦੇ ਹੁੰਦੇ ਆ ਲੱਸੀ ਨਾਲ ਜੀ ਉਹ ਇੱਕ ਬਜ਼ੁਰਗ ਸਾਦੇ ਆ ਤੁਹਾਡੇ ਆਏ ਨੇੜੇ ਸਾਦੇ ਆਏ ਜੀ ਬਿਸਮਿਲ੍ਲਾ ਇਰਸ਼ਾਦ ਫਰਮਾਓ ਉਹ ਨਾ ਬਜ਼ੁਰਗ ਲੱਸੀ ਨਾਲ ਵੀ ਨਾਂ ਲੈਂਦੇ ਆ ਮੈਂ ਨਹੀਂ ਜਲਤਾ ਆਈਆਂ ਨੇ ਲੱਸੀ ਨਾਲ ਵੀ ਨਹੀਂ ਲਾਂਦੇ ਹੀ ਲੱਸੀ ਨਾਲ ਉਹਨਾਂ ਕੀ ਕੀਤਾ ਇੱਕ ਕਟੋਰੇ ਦੇ ਵਿੱਚ ਲੱਸੀ ਪਾ ਲਈ ਤੇ ਮਸਜਿਦ ਜਾਂਦੇ ਉੱਥੇ ਨਾਣਾ ਜੀ ਜੀ ਤੂੰ ਵੀ ਥੋੜਾ ਜਿਹਾ ਘਿਓ ਹੁੰਦਾ ਆ ਲੱਸੀ ਨਾਲ ਨਾ ਕੇ ਤੋ ਸਿਰ ਤੇ ਉਹਨਾਂ ਇੰਜ ਫੜਿਆ ਆ ਉੱਤੋਂ ਕਾਂ ਪਿਆ ਉਸ ਵਿੱਚੋਂ ਘਿਓ ਫੜ ਲਿਆ ਸਹੀ ਕੋੜ ਉਹਨੂੰ ਉਹ ਮਗਰੋਂ ਨਾ ਕਟੋਰਾ ਮਾਰਿਆ ਆਂਦਾ ਏਡੇ ਜੇ ਸ਼ੌਕ ਹੋਣ ਨਾ ਜਣੇ ਮੱਖਣ ਖਾਣ ਦੇ ਤੇ ਲਿਆਰੀਆਂ ਘਰ ਰੱਖ ਲਈ ਉਹ ਢੋਲ ਛੜੀ ਜੀ ਜੀ ਦੁੱਖ ਇਤਨਾ ਲੱਗਾ ਜੀ ਬਜ਼ੁਰਗ ਸਾਦੇ ਜਿਹੜੇ ਵੀ ਆਏ ਉਹਨਾਂ ਦੇ ਮੂੰਹ ਕਦੀ ਕਦੀ ਨਾ ਜੀ ਸੱਚੀਆਂ ਗੱਲਾਂ ਨਿਕਲਦੀਆਂ ਜਿਹੜੀਆਂ ਅੱਜ ਸਾਡੇ ਵਾਸਤੇ ਰੌਣਕ ਬਣ ਗਈਆਂ ਬਾਜਵਾ ਸਾਹਿਬ ਬਜ਼ੁਰਗ ਲੋਕ ਆ ਜੀ ਸਾਡੇ ਪਿੰਡ ਤੇ ਉਹਨਾਂ ਦੀ ਇੱਕ ਮੱਝ ਆਈ ਤੇ ਉਹ ਜਦੋਂ ਖਾਗੜ ਵੀ ਹੋ ਜਾਏ ਨਾ ਜੀ ਯਾਨੀ ਸੂਈ ਨੂੰ ਚੋਖਾ ਚਿਰ ਹੋ ਜਾਏ ਨਵੀਂ ਨਸਲ ਨਹੀਂ ਖਾਗੜ ਨੂੰ ਸਮਝਦੀ ਅੱਛਾ ਉਸ ਲਈ ਉਹ ਨਾ ਦੋਣਾ ਜਿਹੜਾ ਨਾ ਸਿਰ ਤੇ ਇੰਨੂ ਕਰਕੇ ਨਾ ਦੁੱਧ ਭਾਵੇਂ ਅੱਧਾ ਕਿਲੋ ਉਹ ਸਿਰ ਤੇ ਰੱਖ ਕੇ ਲਿਆਉਣਾ ਸਹੀ ਆਖਣਾ ਜੀ ਮੇਰੀ ਮੱਝ ਦੀ ਬਿਸਤੀ ਜੇ ਮੈਂ ਲਮਕਾ ਕੇ ਲਿਆਵਾਂ ਜੀ ਬੰਦਿਆਂ ਨੂੰ ਪਤਾ ਲੱਗ ਜਾਣਾ ਇਹ ਥੋੜਾ ਦੁੱਧ ਹੈ ਨਹੀਂ ਉਹਨਾਂ ਦੁੱਧ ਹੀ ਲਾ ਲਿਆ ਇੱਕ ਦੁੱਧ ਹੀ ਦੇਣਾ ਕਰਨਾ ਸਹੀ ਅੱਛਾ ਦੁੱਧ ਨੂੰ ਵੇਖ ਕੇ ਨਾ ਤੇ ਉਹਨਾਂ ਦਾ ਉਹ ਪੀਟਰ ਚੱਲਦਾ ਹੁੰਦਾ ਸੀ ਉਸ ਥੱਲੇ ਕਰਕੇ ਨਾ ਦੋਣੀ ਤੇ ਉਦੋਂ ਨਹੀਂ ਦੁੱਧ ਕਿਲੋ ਹੋਣਾ ਤੇ 5 ਕਿਲੋ ਦੀ ਦੋਣੀ ਕੰਨਾਂ ਤਾਈਂ ਜਨਾਬ ਕਰ ਲੈਣੇ ਸਹੀ ਦੁੱਧ ਦਿਨ ਵੇਖ ਕੇ ਪਾਣੀ ਪਾ ਕੇ ਇੱਕ ਦਿਨ ਨੇ ਜਨਾਬ ਉਹ ਦੋਣੀ ਭਰ ਕੇ ਰੱਖੀ ਉਹਨੂੰ ਤੇ ਕਪੜਾ ਕੁਪੜਾ ਮਾਰ ਕੇ ਤੇ ਦੁੱਧ ਹੀ ਆਇਆ ਤੇ ਉਹ ਸਕੇ ਵੀ ਮੈਂ ਦੱਸਣਾ ਅੱਜ ਸਾਡੀ ਹੋ ਗਈ ਫੌਤ ਕੀ ਮੈਂ ਦੁੱਧ ਕੋਈ ਨਹੀਂ ਲੈ ਜਾਣਾ ਤੇ ਬਜ਼ੁਰਗ ਪਤਾ ਕੀ ਪਿਆ ਨੂੰ ਜਿਸ ਲਈ ਤੌਰ ਪੈ ਜਾਣ ਨਾ ਜੀ ਚੱਕਰ ਆਉਣ ਲੱਗ ਪਣ ਉਸ ਲਈ ਮੂੰਹ ਸੱਚੀਆਂ ਨਿਕਲਦੀਆਂ ਬਜ਼ੁਰਗ ਪਿਆ ਆਖਣ ਜੇ ਲੈਣਾ ਨਹੀਂ ਤੇ ਮੁੜ ਵਿੰਜਵਾਇਆ ਕਿਉਂ ਉਹ ਜਿਵੇਂ ਨਾ ਭਾਈ ਜਾਨ ਉਹ ਪਿਆ ਆਖੇ ਬਸ ਦੁੱਧ ਹੁਣ ਤੁਹਾਡਾ ਆਪਣਾ ਹੈ ਇਹਦਾ ਵਜੀਬ ਕੀ ਗਿਆ ਉਹ ਪਿਆ ਆਖੇ ਨਹੀਂ ਤੂੰ ਵਿੰਜਵਾਇਆ ਹੁਣ ਤਾਂ ਪਤਾ ਹੋ ਜਾਈ ਗਿਆ ਉਹ ਮੀਰ ਆਲਮ ਆ ਨਾ ਜੀ ਜੀ ਉਹਦੇ ਪੁੱਤਰ ਦੀ ਹੋਵੇ ਸ਼ਾਦੀ ਉਹਨੇ ਬੜੇ ਟੈਂਟ ਉਹਦੇ ਜਨਾਬ ਬੜੇ ਇੰਤਜ਼ਾਮ ਉਸ ਕੀਤੇ ਹੋਏ ਤੇ ਕਈ ਡਿਸ਼ਾਂ ਪਕਾਈਆਂ ਇਦੋਂ ਜਨਾਬ ਕਰੇਲੇ ਗੋਸ਼ਤ ਪੱਕੇ ਪਏ ਨੇ ਇਦੋਂ ਕੁਝ ਪੱਕਾ ਅਰੇ ਇਸ ਤੋਂ ਗਾ ਤੁਹਾਂ ਕੀ ਪਕਾਣਾ ਹੁੰਦਾ ਕਈ ਡਿਸ਼ਾਂ ਕੀ ਵੀ ਉਸ ਕਰੇਲੇ ਕੋਈ ਪਕਾਇਆ ਇਹ ਤਾਂ ਵੱਡੀ ਡਿਸ਼ ਹੈ ਵੀ ਕੋਈ ਨਾ ਅਗਾਮਣ ਕੀ ਗੱਲ ਸੱਚੀ ਯਾਨੀ ਕਿ ਉਹ ਨਾ ਉਹਦੀ ਮਲਕਲ ਮੌਤ ਲੈਣ ਆ ਗਿਆ ਜਾਨ ਠੀਕ ਹੈ ਅੱਛਾ ਹਾਂ ਮਲਕਲ ਮੌਤ ਜਿਹੜਾ ਨਾ ਵੇਖ ਕੇ ਨਾ ਉਸ ਆਖਿਆ ਯਾਰ ਇਹਦੇ ਮੈਂ ਹੁਣ ਜਾਨ ਲਵਾਣਾ ਇਹ ਸ਼ਾਦੀ ਇਹਦੀ ਖਰਾਬ ਹੋ ਜਾਣੀ ਹੈ ਤੇ ਕੋਈ ਚਲੋ ਇਹਨੂੰ ਮੈਂ ਮੋਹਲਤ ਦੇਣਾ ਉਹ ਬਸ਼ਰੀ ਹਾਲਤ ਚ ਆਇਆ ਤਾਂ ਉਹ ਜਿਹੜਾ ਸੋਚਦਾ ਹੁੰਦਾ ਵੀ ਯਾਰ ਇਹ ਸਾਡੀ ਬਿਰਾਦਰੀ ਚ ਬੰਦਾ ਨਹੀਂ ਹੈ ਵੀ ਖੂਬਸੂਰਤ ਇਹ ਕੌਣ ਹੋਵੇ ਉਹਦੇ ਕੋਲ ਜਾ ਕੇ ਅਸਲਾਮ ਅਲੈਕਮ ਜੀ ਵਾਲੇਕਮ ਉਸ ਆਖਿਆ ਜੀ ਜਨਾਬ ਤੁਹਾਡਾ ਤਾਰਫ ਉਸ ਆਖਿਆ ਗੱਲ ਸੁਣ ਮੇਰੀ ਮੈਂ ਮਲਕਲ ਮੌਤ ਮੈਂ ਤੇਰੀ ਲੈਣ ਆਇਆ ਜਾਨ ਤੇ ਮੈਨੂੰ ਥੋੜਾ ਤਰਸ ਆ ਗਿਆ ਵੀ ਤੇਰੇ ਪੁੱਤਰ ਦੀ ਸ਼ਾਦੀ ਇਹ ਕੰਮ ਤੇ ਘੜਾਮ ਪੈ ਜਾਣਾ ਤੇ ਮੈਂ ਥੋੜਾ ਤਰਸ ਆਇਆ ਮੈਂ ਜਰਾ ਜਗ ਗਿਆ ਛੱਡ ਜਾ ਉਸ ਆਖਿਆ ਬਿਸਮਿਲ੍ਲਾ 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 ਆਹ ਜਨਾਬ ਉਹ ਜਨਾਬ ਬਾਗ ਜਨਾਬ ਉਹਨੇ ਕਈ ਜਨਾਬ ਦੁੱਧ ਤੇ ਕਈ ਲੱਸੀਆਂ ਤੇ ਕਈ ਜਨਾਬ ਉਸ ਉਹ ਕਰੇਲੇ ਗੋਸ਼ਤ ਛੋਟਾ ਗੋਸ਼ਤ ਸੋਹਣਾ ਦੇਸੀ ਘਿਓ ਚ ਪੱਕਾ ਨਾ ਕਰੇਲੇ ਪਕਾ ਉਹਦੇ ਜਨਾਬ ਜੀ ਖਾਓ ਤੇ ਜਣੇ ਉਹ ਇੰਜ ਕਰੋ ਨਾ ਉਹ ਜਿਹੜੀ ਲਿਸਟ ਜੇ ਜਿਹਨੇ ਤੋਂ ਨਾਂ ਲਿਖੇ ਨੇ ਸਾਰਿਆਂ ਦੇ ਉਹ ਜ਼ਰਾ ਵੀ ਖਾਓ ਸਹੀ ਉਸ ਆਖਿਆ ਲਓ ਜੀ ਉਹ ਖਾਣ ਲੱਗ ਪਏ ਹੁਣ ਮਤਲਬ ਫਰਿਸ਼ਤੇ ਕਿਦੋਂ ਖਾਣਾ ਗੱਲ ਹੀ ਬਣੀ ਹੈ ਜੀ 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 ਠੀਕ ਫਰਿਸ਼ਤੇ ਹੀ ਖਾਦਾ ਉਹ ਜਨਾਬ ਨਾ ਖਾਣ ਲੱਗ ਪਏ ਤਾਂ ਲਿਸਟ ਫੜ ਕੇ ਨਾ ਉਹਦਾ ਸਭ ਤੋਂ ਫਰੰਟ ਦੇ ਉੱਤੇ ਨਾਂ ਲਿਖਿਆ ਆ ਮੁਹੰਮਦ ਮਨੀ ਸ਼ਾਹ ਤੇ ਉਸ ਜਨਾਬ ਡੋਲ ਅਸੀਂ ਵੇਖ ਕੇ ਤੇਰਾ ਉਹ ਥੱਲੇ ਲਿਖ ਛੱਡਿਆ ਸਭ ਤੋਂ ਥੱਲੇ ਉਹ ਖਾ ਕੇ ਕੋਣ ਟਿਸ਼ੂ ਪੇਸ਼ ਕੀਤੇ ਨੇ ਉਹ ਹੱਥ ਸ਼ਾਤ ਪੂਜ ਕੇ ਜਨਾਬ ਤਾਂ ਯਾਰ ਮੈਂ ਨਾ ਰੱਜ ਬੜਾ ਗਿਆ ਤਾਂ ਬੜਾ ਮਜ਼ਾ ਆਇਆ ਤੇਰੇ ਖਾਣੇ ਦਾ ਤਾਂ ਮੈਂ ਤੇਰੇ ਇੰਨਾ ਕਰ ਦੇਣਾ ਹਾਜੀ ਸਾਹਿਬ ਕਿ ਅੱਗੇ ਮੈਂ ਉੱਤੋਂ ਸ਼ੁਰੂ ਹੋਣਾ ਹੁਣ ਮੈਂ ਥੱਲੇ ਸ਼ੁਰੂ ਹੋ ਜਾਣਾ ਟੁੱਟਿਆ ਉਹ ਤਾਂ ਕਬ ਲੈ ਟੱਟਾ ਉਹ ਇੰਜ ਨਾ ਜੀ ਸ਼ਹਿਰਾਂ 'ਚ ਇਹ ਹੁਣ ਖਾਨ ਸਾਹਿਬ ਬਣ ਗਏ ਨੇ ਨਾ ਜੀ ਉਹ ਪਿੰਡਾਂ ਦੀ ਜਿਹੜੀ ਰੂਟੀਨ ਸੀ ਉੱਥੇ ਕੁਝ ਹੋਰ ਚੱਲਦਾ ਸੀ ਜੀ ਜੱਟ ਡੇਰੇ ਤੋਂ ਨਾ ਦੁੱਧ ਲੈ ਕੇ ਲਗਾ ਆਵੇ
ਸੋਹਣੀ ਦੋਹਣੀ ਉਸ ਤਲੀ ਤੇ ਰੱਖੀ ਅੱਗੇ ਖਾਨ ਸਾਹਿਬ ਖੜੇ ਵਾਹ ਤੇ ਉਸ ਵੇਖਿਆ ਤੁਸ ਆਖਿਆ ਵੀ ਉਂਝ ਇਸ ਨਹੀਂ ਦੇਣਾ ਤੇ ਕੋਈ ਨਾ ਤਰੀਕਾ ਬਣਾਵਾਂ ਤਰਕੀਬ ਬਣਾਵਾਂ ਮੈਂ ਉਹ ਵੀ ਪੁੱਛੇ ਚੌਧਰੀ ਮੱਝਾਂ ਕਿੰਨੀਆਂ ਲਿਆ ਰਹੀਆਂ ਨਹੀਂ ਸਹੀ ਉਸ ਆਖਿਆ 4 ਉਸ ਆਖਿਆ ਨਹੀਂ ਮੈਂ ਨਹੀਂ ਮੰਨਦਾ ਵਾਹ ਉਸ ਆਖਿਆ ਨਹੀਂ 4 ਮੱਝਾਂ ਨੇ ਲਿਆ ਰਹੀਆਂ ਉਸ ਆਖਿਆ ਵੀ ਜਿਹੜਾ ਦੋਣਾ ਨਾ ਇਹਦੇ 'ਚ ਇੰਨਾ ਦੁੱਧ ਹੀ ਨਹੀਂ ਉਸ ਆਖਿਆ ਮੱਝਾਂ ਮੇਰੀਆਂ 4 ਲਿਆ ਰਹੀਆਂ ਨੇ ਤੇ ਦੁੱਧ ਇਹਦੇ 'ਚ ਹੈ ਵੇ ਸਹੀ ਉਹ ਆਖਿਆ ਵੀ ਚੌਧਰੀ ਜੇ 4 ਮੱਝਾਂ ਲਿਆ ਰਹੀਆਂ ਨੇ ਆਹੋ ਜੀ। ਤੇ ਜੇ ਮੈਂ ਦੁੱਧ ਤੇਰਾ ਸਾਰਾ ਪੀ ਜਾਵਾਂ ਵਾਹ ਵਾਹ ਹੁਣ ਚੌਧਰੀ ਫਿਰ ਆਖਿਆ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰ 1 ਕਿਲੋ ਵੀ ਦੇਣ ਤੇ 4 ਚਾਰ ਕਿਲੋ ਕਿਲੋ ਦੁੱਧ ਬੰਦਾ ਦੇ। ਦੁੱਧ ਤੂੰ ਸਾਰਾ 2.5 ਫੁੱਟ ਤੇਰੇ ਕੋਲ ਦੁੱਧ ਪੀਸਦਾ ਹਾਂ ਜੀ ਆ ਬਈ ਸੁਭਾਨ ਅੱਲਾਹ ਵਾਹ ਵਾਹ ਕਿੱਡੀ ਹੁਣ ਖੜਕੀ ਹੈ ਬੋਲਾ ਜਾਏ ਕਿ ਆਖੇ ਤੂੰ ਸਾਰਾ 2.5 ਫੁੱਟ ਗੱਲ ਹੀ ਨੇੜ ਚੱਡੀ ਨਹੀਂ ਕਰਕੇ ਗੱਲ ਤੇ ਨੇੜੇ ਹੀ ਮੁੱਕ ਗਈ ਹੈ ਅੱਛਾ ਜੀ ਉਸ ਨੇ ਖੈਰ ਉਹਨਾਂ ਦੀ ਉਸ ਆਖਿਆ ਵੀ ਜੇ ਤੂੰ ਦੁੱਧ ਪੀ ਮੈਂ ਦੁੱਧ ਪੀ ਜਾਂਦੇ ਚੌਧਰੀ ਆਖਿਆ ਤੇਰਾ ਸਹੀ ਹੈ। ਚੌਧਰੀ ਆਖਿਆ ਜੇ ਨਾ ਪੀਤਾ ਗਿਆ ਤੇ ਉਸ ਆਖਿਆ ਨਾ ਪੀਤਾ ਗਿਆ ਤੇ ਮੁੜ ਤੇਰਾ ਤੇਰਾ ਸਹੀ ਗੱਲ ਚੌਧਰੀ ਦੋਣਾ ਦੇ ਅੱਗੇ ਕੀਤਾ ਉਹ ਸੋਹਣੀ ਲੱਪ ਲਾਈ ਜਿੰਨਾ ਕੋ ਪੀ ਸਕਦਾ ਸੀ ਨਾ ਰੱਜ ਲਿਆ। ਉਹਨਾਂ ਕੋ ਪੀ ਕੇ ਪਿਆ ਕੇ ਚੌਧਰੀ ਤੂੰ ਸੱਚਾ ਹੈ ਦੁੱਧ ਤੇ ਚੋਂ ਮੱਝਾਂ ਦੇ ਵੇਖੋ ਐਸਾ ਮੇਰੇ ਜ਼ਾਨਤ ਵਿਖਾਈ ਗਈ ਹੈ ਹਮੇਸ਼ਾ ਉਹ ਗੁਮੀਰ ਆਲਮ ਜਿਹੜਾ ਮਰ ਗਿਆ ਨਾ ਚਲੋ ਇਹਨੂੰ ਸ਼ੁਰੂ ਕੀਤੀ ਚਲੀਏ ਚਲੋ ਇਹਨੇ ਸ਼ੁਰੂ ਕੀਤੀ ਉਹ ਪੁੱਤਰਾਂ ਨੂੰ ਮਰਨ ਲੱਗਾ ਵਸੀਅਤ ਕੀਤੀ ਪਹਿਲਾਂ ਤੂੰ ਇੰਜ ਕਰਨਾ ਵੀ 2 ਕੱਪ ਜਿਹੜੇ ਨੇ ਚਾਹ ਵਾਲੇ ਜਿਨ੍ਹਾਂ ਚਾਹ ਲੱਗੀ ਹੋਵੇ ਉਹ ਮੇਰੀ ਕਬਰ ਰੱਖ ਦੇ ਜਿਹਨੇ ਦੋਤੇ ਕਰ ਦੋਤੇ ਸਹੀ ਉਹਨਾਂ ਕਹੀ ਠੀਕ ਆ ਬੇਰੀ ਮਰ ਗਿਆ ਉਹਨਾਂ ਦੇ ਉਹਨਾਂ ਜਨਾਬ ਐਵੇਂ ਕੀਤਾ ਉਹ 2 ਕੱਪ ਚਾਹ ਦੇ ਹਨ ਦੋਸਤੇ ਦੇ ਵਿੱਚ ਧਰ ਦਿੱਤੇ ਕਬਰ ਬੰਦ ਕਰਕੇ ਆ ਗਏ मगर आ गए जनाब मुड़ जी नाखना मान रब्बों का जिलो ना आखा हाँ उठ कर जाना हिसाब किताब दौंदा जी मैं आ गया ਸਹੀ ਇੱਥੇ ਹੀ ਰਹਿਣਾ ਮੈਂ ਜਾਣਾ ਤੈਨੂੰ ਕੋਈ ਨਹੀਂ ਕਦਾਈ ਨਹੀਂ ਤੇ ਤੁਸੀਂ ਮੈਨੂੰ ਇਹ ਦੱਸੋ ਜਿਹੜੇ ਅੱਗੇ 2 ਬੰਦੇ ਮੇਰੇ ਨਾਲ ਚਾਹ ਪੀ ਕੇ ਨਾਲ ਹਿਸਾਬ ਲੈ ਗਏ ਉਹ ਕੌਣ ਆ ਮੈਂ ਤਾਂ ਕੱਪ ਵੀ ਨਹੀਂ ਧੋਤੇ ਮੈਂ ਤਾਂ ਕੱਪ ਵੀ ਐਲਰਜੀ ਨਹੀਂ ਧੋਤੇ ਇੱਕ ਮੀਰ ਆਲਮ ਆ ਤੇ ਉਹ ਘਰ ਵੜ ਗਿਆ ਹੀ ਅਮੀਰ ਆਲਮ ਹੀ ਹਾਂ ਘਰ ਵੜ ਗਿਆ ਤੇ ਉਹ ਜਿਹੜੀ ਬੀਬੀ ਹੈ ਨਾ ਘਰ ਕੱਲੀ ਆਈ ਤੇ ਉਹ ਥੱਕਿਆ ਤੂੰ ਕਿਤੇ ਆ ਗਿਆ ਤੇ ਮੇਰੇ ਤੇ ਘਰ ਦਾ ਵੀ ਆ ਜਾਣਾ ਉਹ ਵੀ ਘਰ ਦਾ ਵੀ ਆ ਗਿਆ ਜੀ ਉਸ ਕੁੰਡੀ ਖੜਾ ਗਿਆ ਉਹ ਸਕਿਆ ਮੈਂ ਹੁਣ ਕੀ ਕਰਾਂ ਉਹ ਸਕਿਆ ਸੇਫ ਅਲਮਾਰੀ ਨਹੀਂ ਦੀ ਲੰਮੀ ਇਹਦੇ ਵਿੱਚ ਨਾ ਸਿੱਧਾ ਖਲੋ ਜਾ ਤੇ ਮੁਰਬੂਆ ਨਹੀਂ ਦੀਪਣਾ ਜੇ ਤੂੰ ਬੈਠੋ ਤੇ ਹਾਂ ਉਹ ਤਾਂ ਬੰਦਾ ਘਰ ਆਇਆ ਤਾਂ ਉਸ ਕੁਕੜੀ ਫੱਦੀ ਤੇ ਉਹ ਸਕਿਆ ਤੁਸੀਂ ਆ ਵੀ ਗਏ ਹੋ ਡਿਊਟੀ ਤੋਂ ਆ ਵੀ ਗਏ ਹੋ ਉਹ ਸਕਿਆ ਮੈਂ ਤੇ ਆ ਮੈਂ ਗੜੀ ਲਗਾ ਜਾਂਦਾ ਤੇ ਇੱਕ ਦੋਸਤ ਆ ਤੇ ਮੁਰਗੀ ਦਿੱਤੀ ਹੋ ਸਕਿਆ ਤੇ ਮੈਂ ਆਖਿਆ ਬੇਗਮ ਨੂੰ ਹਲਾਲ ਕਰਕੇ ਦਿੱਤੀ ਜਾਵਾਂ ਤਾਂ 12 ਵਜੇ ਨੂੰ ਪਕਾ ਛੱਡੀ ਤੇ ਮੈਂ ਆਖਿਆ ਰੋਟੀ ਖਾ ਲਾਂਦਾ ਤੇ ਮੈਂ ਤਿੰਨ ਹਲਾਲ ਕਰਕੇ ਦਿੱਤੀ ਉਹ ਸਕਿਆ ਹੁਣ ਛੁਰੀ ਕੋਈ ਨਹੀਂ ਲੱਭਣੀ ਫਲਾਣੇ ਦੀ ਉਹਨੂੰ ਪਤਾ ਬੰਦਾ ਡੱਕਿਆ ਤੇ ਲਾ ਦੇਣਾ ਉਹ ਸਕਿਆ ਛੁਰੀ ਮੈਂ ਯਾਦ ਆ ਗਈ ਇਹ ਚਾਕੂ ਅਲਮਾਰੀ 'ਚ ਰੱਖਿਆ ਦੇ ਅੱਛਾ ਉਹ ਬਾਰੀ ਖੋਲੀ ਤੇ ਅੱਗੇ ਸਰਕਾਰ ਬੇਲੀ ਖਲੋਤਾ ਹੈ ਉੱਥੇ ਤੂੰ ਕੌਣ ਆ ਜਣ ਜੀ ਮੈਂ ਅਜ਼ਰਾਈਲ ਆ ਵਾਹ ਸਾਡੇ ਘਰ ਕੀ ਲੈਣਾ ਉਸ ਆਖਿਆ ਤੂੰ ਤਾਂ ਕੁਕੜੀ ਹਲਾਲ ਨਹੀਂ ਕਰਨੀ ਜਣ ਜੀ ਕਰਨੀ ਤੇ ਇਹਦੀ ਮੈਂ ਜਾਨ ਕਬਜ਼ ਕਰਨੀ ਹੈ ਤੇ ਮੈਂ ਤੇ ਇਸ ਤੋਂ ਆਇਆ ਉਸ ਆਖਿਆ ਕੁਕੜੀ ਮੈਂ ਨਾ ਕਰਾਂ ਤੇ ਉਸ ਆਖਿਆ ਕੋ ਮਣਿਓ ਮੈਨੂੰ ਤਾਂ ਜਾਣ ਦੇ ਉਹ ਨਾ ਕਰ ਤੂੰ ਮੈਨੂੰ ਤਾਂ ਜਾਣ ਦੇ ਉਹ ਨਾ ਜੀ ਬੰਦੇ ਕਿਸੇ ਮਕਾਨ ਬਣਾਏ ਨਾ ਤੇ ਮਕਾਨ ਜਿਹੜੇ ਅੱਛੇ ਮਕਾਨ ਬਣਾਏ ਨਾ ਕੋਈ ਹੁਣ ਵੀ ਹੁੰਦਾ ਦਿਲ ਕਰਦਾ ਰਿਸ਼ਤੇਦਾਰ ਜਾਂ ਲੰਦੇ ਲਿੰਦੇ ਦੋਸਤ ਆ ਕੇ ਵੇਖਣ ਉਹ ਇੱਕ ਹੁੰਦਾ ਬੜਾ ਕਰੀਬੀ ਦੋਸਤ ਆ ਤਾਂ ਉਹਨੂੰ ਫੋਨ ਕਰੇ ਰੋਜ਼ ਇੱਕ ਵਾਰ ਯਾਰ ਮੈਂ ਕੁੱਲੇ ਬਣਾਏ ਉਹ ਤੇ ਇੱਕ ਵਾਰੀ ਵੇਖ ਉਹ ਆ ਗਿਆ ਉਹਨੂੰ ਨਾ ਨਾਲ ਹੀ ਫਿਰਦਾ ਪਿਆ ਆਪਣੇ ਮਕਾਨਾਂ ਦੇ ਵਿੱਚ ਤੇ ਦੱਸਦਾ ਹੈ ਕਿ ਇਹ ਸਾਡਾ ਵਾਸ਼ਰੂਮ ਹੈ ਜੀ ਇਹ ਸਾਡਾ ਡਰਾਇੰਗ ਰੂਮ ਹੈ ये है वो सारा विखा विखू के ना ते बेडरूम आई ले जाओ बेडरूम दा यकदम दरवाजा खोल के ना ते अजे मुंह जद्दी गल आस ऐ साडा बेड अजे रूम ना साख्या ते अगो दरवाजा लथा ना ते बीवी हुंदी नाल एक गैर महरम बंदा बैठा है ते आखे पिया जी ऐ साडा बेडरूम है ते ओ तुहाडी भरजाई है ते ओ नाल मैं बैठा वाह क्या बात ठीक है ਰਿਸ਼ਤਿਆਂ ਦੇ ਤੇ ਖਾਨ ਸਾਹਿਬਾਂ ਦੀ ਗੱਲ ਹੱਲੀ ਉਹ ਗੱਲ ਹੀ ਬਣੀ ਹੁੰਦੀ ਹੈ ਜੀ ਉਹ ਖਾਨ ਸਾਹਿਬ ਨੂੰ ਨਾ ਫਰਿਸ਼ਤੇ ਆਖਿਆ ਵੀ ਮੈਂ ਤੇਰੀ ਜਾਨ ਲੈਣ ਆਉਣਾ ਹੈ ਹਾਂ ਜੀ ਤੇ ਲੈਣੀ ਪੈਰਾਂ ਲੋ ਤੇ ਤਿਆਰ ਹੋ ਜਾਏ ਠੀਕ हाँ ਉਹ ਬਿਮਾਰ ਵੀ ਆ ਮੈਂ ਟਾਈਮ ਵੀ ਨਜ਼ਦੀਕ ਆ ਉਹ ਨਾ ਘਰ ਆਇਆ ਨਾ ਕਿ ਮੇਰੀ ਜਿਹੜੀਆਂ ਲੱਤਾਂ ਨੇ ਨਾ ਇੱਧਰ ਦੀ ਘਰ ਚੜੋ ਤੇ ਸਾਈਡਾਂ ਤੇ ਖਲੋ ਜਾਓ ਆ ਸਹੀ ਉਹ ਫਰਿਸ਼ਤਾ ਜਿਸ ਲਿਆ ਉਹ ਨਜ਼ਰ ਆਇਆ ਤੇ ਉਸ ਨਾ ਲੱਤਾਂ ਚਾਹ ਕੇ ਨਾ ਦੂਜੇ ਪਾਸੇ ਕਰ ਲਈਆਂ
ਉਹ ਜੇ ਦੂਜੇ ਪਾਸੇ ਫਰਿਸ਼ਤਾ ਹੈ ਤੇ ਉਹ ਚਾਹ ਕੇ ਮੁੜ ਬਵਾ ਕੇ ਦੂਜੇ ਪਾਸੇ ਕਰ ਲਈਆਂ ਉਹ ਘਰ ਦੇ ਸਮਿਆ ਬਜ਼ੁਰਗ ਦਾ ਦੇ ਟਾਈਮ ਜਿਹੜਾ ਹੈ ਨਾ ਹੁਣ ਆਖਰੀ ਨੇ ਤਾਂ ਉਹਨੇ ਲੱਤਾਂ ਪਾਦ ਲਈਆਂ ਉਹ ਮਰਜ਼ ਬਣ ਗਏ ਉਹ ਵਿਚਾਰੇ ਬਤੇਰਾ ਤੇਲ ਲਾਇਆ ਤੇ ਗੀਰ ਜਿਲੇ ਤੰਦਰੁਸਤ ਨਾ ਹੱਲਣ ਦਿੰਦੇ ਉਹਦਾ ਕਿਹਾ ਮੈਂ ਮਰਨਾ ਤੇ ਕੋਈ ਨਾ ਮੇਰੇ ਘਰ ਦੇ ਮਾਰ ਛੱਡੀ ਉਹਦਾ ਕਿ ਮੈਨੂੰ ਫੱਟ ਕੇ ਮਰਾਇਆ ਵਾਹ ਜੀ ਵਾਹ। ਅੱਛਾ ਹਜ਼ੂਰ ਭਾਈ ਸੈਫੁल्ला ਸਾਹਿਬ ਇੱਕ ਨਾ ਮੀਰ ਆਲਮ ਫੌਤ ਹੋ ਗਿਆ ਸ਼ਾਬਾਸ਼ ਇਹੋ ਟਾਪਕ ਇਹ ਹੀ ਬਹੁਤ ਬੜਾ ਹੁੰਦੇ ਨੇ ਇਹੋ ਟਾਪਕ ਚੱਲ ਹੁੰਦੇ ਸਾਰੇ ਐਨ ਇਹਨਾਂ ਦੇ ਮਰਨ ਕੋ ਵੱਖਰਾ ਹੈ ਜੀ। ਅੱਛਾ ਫੌਤ ਹੋਇਆ ਤੇ ਉਹ ਮੁਨਕਰ ਤੇ ਲਗੇ ਨਕੀਰੈਨ ਦੋਵੇਂ ਫਰਿਸ਼ਤੇ ਉਹ ਆਏ ਤੇ ਉਹ ਆਪਣੇ ਸਵਾਲ ਜਿਹੜੇ ਕਰਦੇ ਨੇ ਉਹ ਕਰਨ ਲੱਗ ਪਏ ਤੇ ਉਹ ਮੀਰ ਆਲਮ ਪੇ ਆਖੇ ਵੇ ਤੁਸੀਂ ਕੋ ਕਿਸੇ ਦੀ ਸੁਣਦੇ ਵੀ ਹੋ ਤੇ ਉਹ ਪੇ ਆਖਣ ਬਾ ਦੱਸ ਸਕੇ ਮੇਰੀ ਨਾ ਇੱਕ ਹਸਰਤ ਆਈ ਸਾਰੀ ਜ਼ਿੰਦਗੀ ਦੀ 50-60 ਸਾਲ ਮੇਰੀ ਉਮਰ ਹੋ ਗਈ ਤੇ ਉਹ ਹਸਰਤ ਲੈ ਕੇ ਮੈਂ ਮਰ ਗਿਆ ਜੇ ਹੋ ਸਕਦਾ ਤੇ ਉਹਨਾਂ ਆਖਿਆ ਦੱਸ ਕੀ ਹਸਰਤ ਤੇਰੀ ਤੇ ਉਹਨਾਂ ਨੇ ਆਖਿਆ ਕਿ ਇੱਥੇ ਯਜ਼ੀਦ ਵੀ ਰਹਿੰਦਾ ਜੀ। ਅੱਛਾ ਉਹਨਾਂ ਆਖਿਆ ਇੱਥੇ ਹੀ ਰਹਿੰਦਾ ਜਦੋਂ ਮਰ ਗਿਆ ਤੇ ਅਖੇ ਮੈਂ ਨਾ ਉਹਦੇ ਮੱਥੇ ਲੱਗਣਾ। ਅੱਛਾ ਉਹਨਾਂ ਕਿ ਤੂੰ ਉਹਦੇ ਮੱਥੇ ਲੱਗ ਕੇ ਕੀ ਕਰਨਾ ਕਿ ਮੇਰਾ ਸ਼ੌਕ ਹੈ ਜ਼ਿੰਦਗੀ ਦਾ ਮੇਰੀ ਹਸਰਤ ਹੈ ਮੈਂ ਉਹਦੀ ਮੂੰਹ ਅੰਦਰੋਂ ਲਾਂਤਾਂ ਪਾਣੀਆਂ ਨੇ ਕੌਣ ਇੰਨੀ ਚੜੀ ਜੀ ਇਹਨੇ ਕੌੜ ਜੜੀ। ਅੱਛਾ ਉਹਨਾਂ ਆਖਿਆ ਜੀ ਠੀਕ ਹੈ ਲੇਕਿਨ ਅਸੀਂ ਉਹ ਯਜ਼ੀਦ ਕੋਲੋਂ ਪੁੱਛ ਕੇ ਉਹਨੂੰ ਇਤਲਾ ਜਾ ਉਹਨਾਂ ਜਨਾਬ ਜਾ ਕੇ ਉਹਦੇ ਕੋਲੋਂ ਨਾ ਪੁੱਛਿਆ ਤੇ ਉਸ ਜਾਂਦਿਆਂ ਸਵਾਲ ਇਹ ਕੀਤਾ ਕਿ ਉਹ ਬੰਦਾ ਕੌਣ ਉਹਨਾਂ ਆਖਿਆ ਜੀ ਉਹ ਮੀਰ ਆਲਮ ਹੋ ਸਕੇ ਜੀ ਹੁਣ ਸਵੇਰ ਦਾ ਟਾਈਮ ਦੇ ਸਹੀ ਸਵੇਰ ਦਾ ਟਾਈਮ ਮਿਲ ਗਿਆ ਸਵੇਰੇ ਜਨਾਬ ਯਜ਼ੀਦ करेले गोश्त पकाया पर कमाल जनाब मीर आलम गया ना तू सो उतो रुमाल चाया ते दस्तरखान दे उतो प्लेट टीशी निकली हाँ टीशी निकली पई ते वेख के ना कदी यजीद अल्लो वेखे ते कदी उतो ते अखीरी ना सोच सोच के आखे पिया यार बंदा तू बड़ा सुरीला है इतनी तू कर बुलाया की चबल मरीद चगड़ाना काम जी वाह वाह क्या बात मीर आलम लिया ना गोश्त शैब ਉਦੋਂ ਗੋਸ਼ਤ ਲੈ ਲਿਆ ਤੇ ਨਾਲ ਟਮਾਟਰ ਵਗੈਰਾ ਜਿਹੜਾ ਮਸਾਲਾ ਹੈ ਉਹ ਵੀ जी ਤੇ ਇੱਕ ਹੱਥੇ ਚ ਉਹ ਤੇ ਇੱਕ ਚ ਗੋਸ਼ਤ ਉਹ ਨਾ ਜ਼ਿਹਨ ਵਿੱਚ ਪਕਾਉਂਦਾ ਜਾਂਦਾ ਹੈ ਇਸ ਤਰ੍ਹਾਂ ਦਾ ਪਕਾਵਾਂਗੇ ਜੀ, ਜੀ, ਜੀ। ਜ਼ਾਇਕਾ ਮਹਿਸੂਸ ਕਰ ਰਿਹਾ ਉਹ ਦੂਜੀ ਸਾਈਡ ਤੋਂ ਜੋ ਕੁੱਤਾ ਪਿਆ ਨਾ ਤੇ ਗੋਸ਼ਤ ਵਾਲਾ ਛਾਪਰ ਉਹ ਲੈ ਕੇ ਨਸ ਗਿਆ ਉਹਨਾਂ ਨੂੰ ਕੌੜ ਬੜੀ ਹੁਣ ਦੂਜਾ ਛਾਪਰ ਉਤਾਂ ਕਰਕੇ ਪਿਆ ਕਰੇ ਉਹ ਜਿਹੜੇ ਵੀ ਮਸਾਲਾ ਹੱਸ ਨਾ ਪਿਆ ਕਰੇ ਸੁਰੀਲਾ ਨਾ ਖਾਵੇਂ ਦਾ ਮਸਾਲਾ ਮੇਰੇ ਕੋਲ ਹੈ ਸਿੱਦਕ ਸਾਹਿਬ ਮੀਰ ਆਲਮ ਗੋਸ਼ਤ ਪਕਾ ਕੇ ਰੱਖ ਪੂਰਾ वो तुसी सारे चटनी ना खाते हो क्या चार ना खाते हो मीर आलम ही खा ਅਸੀਂ ਪਏ ਤਾਂ ਵੀ ਕੋਈ ਨਹੀਂ ਬਦਨਾਮ ਹੋਏ ਦਹੀਂ ਖਾ ਲੈ ਦੁਬਾਰੇ ਗੱਡੇ ਦਰਸੀ ਰਾ ਖਾ ਲੈ ਸ਼ਾਮੇ ਦੁੱਧ ਨਾਲ ਸਾਡੇ ਨਾਲ ਵੀ ਉਹ ਕਾਰ ਹੁੰਦੀ ਪਈ यो का सारे ਜਦੋਂ ਦੇ ਦੋਵੇਂ ਪਿਓ ਥੀ ਆਏ ਨੇ ਹਾਂਜੀ ਆਪਣਾ ਵਜ਼ੀਰ ਆਲਾ ਤੇ ਵਜ਼ੀਰ ਆਜ਼ਮ ਕਿੱਡੇ ਭੱਜ ਕੇ ਆ ਕੋਨਾ ਸੀਟਾਂ ਮਲੀਆਂ ਨੇ ਉਦੋਂ ਤੇ ਮੈਂ ਨਾ ਬੜੀ ਬੜੀ ਦੁਨੀਆ ਛੋਟੀ ਚੱਲੀ ਨੇ ਗੱਲ ਦਾ ਇਤਫਾਕ ਤੁਸੀਂ ਗੌਰ ਨਹੀਂ ਕੀਤਾ ਜੀ ਯਾ ਬਾਬੇ ਕਾਇਦੇ ਆਜ਼ਮ ਅੱਖਾਂ ਨੂੰ ਉੱਠੀਆਂ ਨੇ ਨਾ ਹਾਂਜੀ ਤੇ ਤੁਹਾਡੀਆਂ ਉਹਨਾਂ ਤਲਵਾਰਾਂ ਹੱਥ 'ਚ ਕਰ ਲਈਆਂ, ਸਹੀ ਗੱਲ। ਬੱਚਾ ਸਾਹ ਲਿਆ ਉਹਦਾ ਸਿਰ ਵੱਖਰਾ कोई शक नहीं जेड़ा भी है ਤੋਂ ਲੈ ਕੇ ਤੁਸੀਂ ਮਰੀਰ ਰਹੇ ਹੋ ਮਰੀਰ ਰਹੇ। ਤੁਸੀਂ ਪੂਰਾ ਧਿਆਨ ਨਹੀਂ ਕਰਦੇ जेड़ा भी है जेड़ा भी है ਇੱਕ ਗੱਲ ਸੁਣਾਈ और ਅਸੀਂ ਤਾਕਤ ਭਾਈਜਾਨ ਆਪ ਦਿੰਨੇ ਆ ਖਤਾ ਕਲਾਮੀ ਮਾਫ ਕਿ ਉਹ ਇੱਕ ਸ਼ੇਰ ਹੈ ਮੈਂ ਉਹਦੇ ਪਿਆਰ 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 ਦੇ ਵਿੱਚ ਬੰਦੇ ਹੋਰ ਪਿਆਰ ਨੇ ਪੈ ਗਏ ਉਹਦੇ ਪਿਆਰ 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 ਦੇ ਵਿੱਚ ਬੰਦੇ ਹੋਰ ਪਿਆਰ ਨੇ ਪੈ ਗਏ ਜਿਹੜੇ ਸੀਨੇ ਦੇ ਵਿੱਚ ਲੱਗਣੇ ਹੈ ਉਹ ਤੀਰ ਸ਼ਿੰਗਾਰ ਨੇ ਪੈ ਗਏ ਜਿਹੜੇ ਸੀਨੇ ਦੇ ਵਿੱਚ ਲੱਗਣੇ ਹੈ ਉਹ ਤੀਰ ਸ਼ਿੰਗਾਰ ਨੇ ਪੈ ਗਏ ਤੇ ਸੁਖ ਸਿਦਕ ਆਯਾਤੀ ਸਾਰੀ ਦੇ ਦੁਸ਼ਮਣ ਤੋਂ ਵਾਰ ਨੇ ਪੈ ਗਏ ਮਜਬੂਰਨ ਰਾਖੀ ਬੈਡਾਂ ਦੀ ਬਗਿਆੜ ਖਲਾਰ ਨੇ ਪੈ ਗਏ ਅਸਾਂ ਇਹ ਖਲਾਰੇ ਨੇ ਆਪ ਸੱਚੀ ਗੱਲ ਮੋਹਰਾਂ ਲਾ ਲਾ ਕੇ ਜੀ ਹਾਂ ਜੀ ਜੀ ਉਹ ਜੀ ਗੋਸ਼ਤ ਪਕਾ ਕੇ ਰੱਖਿਆ ਤੇ ਜ਼ੇਨ ਚ ਆਇਆ ਉਸ ਬਈ ਰੋਟੀ ਖਾ ਕੇ ਤੇ ਫਿਰ ਜਾਵਾਂਗਾ ਬਾਜ਼ਾਰ ਤੇ ਦੁੱਧ ਲਿਆਵਾਂਗਾ ਤੇ ਚਾਹ ਪਕਾਵਾਂਗਾ ਮੈਂ ਪਹਿਲੇ ਦੁੱਧ ਲੈ ਆਉਣਾ ਵਾ ਹਾਂ ਕੋਲ ਮੱਠੀ ਮੱਠੀ ਅੱਗ ਤੇ ਚਾਹ ਚ ਰੱਖਣਾ ਰੋਟੀ ਵਾਹ ਖਾਵਾਂਗਾ ਵਾਹ ਵਾਹ ਸੁਭਾਨ ਉਹ ਅੱਲਾਹ ਚਲਾ ਆ ਗਿਆ। ਜਿਹੜੀ ਮੱਠੀ ਮੱਠੀ ਹੈ ਨਾ ਵਾਹ ਵਾਹ ਬਾਜ਼ਾਰ ਚਲਾ ਗਿਆ ਦੁੱਧ ਲੈਣ ਤੇ ਉਹਦੇ ਆਉਂਦਿਆਂ ਨੂੰ ਬਿੱਲੀ ਗੋਸ਼ਤ ਜਿਹੜਾ ਨਾ ਉਹ ਸਾਡੇ ਲਾ ਲੇ ਹੁਣ ਕਦੀ ਬਿੱਲੀ ਨੂੰ ਵੇਖੇ ਤੇ ਕਦੀ ਉਸ ਆਪਣੇ ਬਰਤਨ ਨੂੰ ਵੇਖੇ ਅਖੀਰ ਉਸੇ ਕੀਤਾ ਉਸ ਬੜੀ ਬਿਹਤਰੀਨ ਜੀ ਚਾਹ ਦਾ ਕੱਪ ਤੇਜ਼ ਪੱਤੀ ਪਾ ਕੇ ਤੇ ਉਹ ਕੱਪ ਦੇ ਵਿੱਚ ਪਾ ਕੇ ਨਾ ਚਾਹ
ਤੇ ਬਿੱਲੀ ਦੇ ਨੇੜੇ ਕਰਕੇ ਰੱਖ ਕੇ ਨਾ ਤੇ ਆਖੇ ਪਹਿਲਾਂ ਤੁਸੀਂ ਇਹ ਚਾਹ ਪੀਵੋ ਤੇ ਮੈਂ ਤੁਹਾਨੂੰ ਸਿਗਰਟ ਲਾ ਕੇ ਵਾਹ 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 ਮੀਰ ਆਲਮ ਦਾ ਨਾ ਜੋ ਉਸ ਦੌਰ ਵਿੱਚ ਨਾ ਹਾਲਾਤ ਹੀ ਇੰਜ ਦੇ ਹੁੰਦੇ ਆ। ਉਹ ਇੱਕ ਸ਼ੇਰ ਵੀ ਮੇਰਾ ਕੱਚੇ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡੀਆਂ ਵੀ ਸੁਣਾ ਲਵਾਂ ਮੁੜ। ਚਾਰ ਦੀਵਾਰੀ ਕੋਈ ਨਹੀਂ ਹੁੰਦੀ। ਵੇਖ ਕਮਰ ਕੀ ਬਣਦਾ ਅੱਛਾ ਭਲਾ। ਉਹ ਦਰਵਾਜ਼ਾ ਲੱਕੜ ਦਾ ਤੇ ਉਹ ਇੱਕ ਉਹਦੀ ਪੱਟੀ ਟੁੱਟੀ ਤੇ ਉਹ ਬਿੱਲਾ ਰੋਜ਼ ਉਹਦੀਆਂ ਰੋਟੀਆਂ ਖਾ ਜਾਏ। ਅੱਛਾ ਉਹ ਸਿੰਜ ਕਿਦਾ ਜਨਾਬ ਅੱਲਾ ਨੇ ਯਾਦ ਕਰਕੇ ਮੱਛੀਆਂ ਵਾਲੀ ਕੁੰਡੀ ਹੁੰਦੀ ਨੇ ਚੰਗੀ ਮਜ਼ਬੂਤ ਜੀ ਲੈ ਕੇ ਨਾਲ ਉਹਦੀ ਬਰੀਕ ਜੀ ਰੱਸੀ ਉਹਦੇ ਤੇ ਬੋਟੀ ਲਾ ਕੇ ਨਾ ਮੰਜੀ ਥੱਲੇ ਰੱਖ ਛੜੀ। ਉਹ ਬਿੱਲਾ ਆਇਆ, ਉਹ ਹਿਲਿਆ, ਉਹ ਗੋਸ਼ਤ ਨੂੰ ਪਿਆ ਜਨਾਬ ਉਸ ਬੋਟੀ ਨੂੰ। ਤੋਂ ਜਿਸਲੇ ਯਕਦਮ ਬੇਫਿਕਰ ਹੋ ਕੇ ਖਾਣ ਲੱਗਾ ਤੇ ਉਹ ਨੱਕ ਕੇ ਚੜ ਗਈ। ਉਹ ਸਟਿਲ ਆਇਆ ਤੇ ਉਹ ਮੁੜ ਅੱਗੇ ਜਿਵੇਂ ਦੀ ਹੁੰਦੀ ਉਸ ਕਦੀ ਮੱਛੀ ਨਹੀਂ ਛੱਡਿਆ। ਅੱਛਾ ਉਹ ਉਹਦੇ ਨਾ ਨੱਕ ਫਸ ਗਈ ਤੇ ਬਿੱਲਾ ਕਾਬੂ ਆ ਗਿਆ। ਉਹ ਆਇਆ ਨਾ ਤੇ ਛੱਡ ਤੋਂ ਪਿੱਛੇ ਆਵੇ ਘਰ ਫੇਰੇ ਟੋਰਾ ਮਾਰ ਕੇ ਤੇ 2-3 ਲਿੱਤਰ ਹੁੰਦੇ ਸਿਰੇ ਚ ਮਾਰੇ ਤੇ ਸ਼ਾਮੀ ਉਹਨੂੰ ਖੋਲ ਕੇ ਨਾ ਰੱਸੀ ਉਹ ਕੁੰਡੀ ਦੇ ਕੱਢਣੇ ਨਾ ਦੇਵੇ। ਉਹ ਬਾਹਰਲਾ ਬਿੱਲਾ ਸੀ ਜਿਸਲੇ ਉਸਨੂੰ ਰੱਸੀ ਨਾਲੋਂ ਕਰਕੇ ਵੱਢ ਕੇ ਨਾ ਤੇ ਤਰਸ ਬੜਾ ਆਇਆ ਤੇ ਮੁੜ ਪਿਆ ਕੇ ਪਹਿਲਾਂ ਹੁਣ ਹਸਪਤਾਲ ਜਾਈ। ਜੱਟਾਂ ਦੀ ਸ਼ਾਦੀ ਸੀ ਜੀ ਜੀ ਤੇ ਉਹ ਨਾ ਮੀਰ ਆਲਮ ਕਿਧਰੇ ਨਵਾਂ ਜੰਗ ਚੋਂ ਹੋ ਕੇ ਆਏ ਆ ਸੀ। ਅੱਛਾ ਉਸ ਨਾ ਚਾਦਰ ਬੜੀ ਸੋਹਣੀ ਤੇ ਉਧਰੋਂ ਲਾਇਆ ਚੰਗਾ ਵਜਰਮ ਕੀਤਾ ਮੀਰ ਆਲਮ ਚੰਗਾ ਬਲਾਕਾ ਦਿੱਤਾ ਜੇ ਜੱਟਾਂ ਤੋਂ ਸ਼ੁਰੂ ਕਰਕੇ। ਸ਼ਾਬਾਸ਼। ਹਟ ਗਿਆ ਮੁੜ ਮੀਰ ਆਲਮ। ਮੀਰ ਆਲਮ ਵੇਖ ਲੈ ਜੋ ਹੁੰਦਾ ਵੀ ਤੇਰੇ ਨਾਲ। ਇਹ ਸਾਰੇ ਜਾਣ ਨੂੰ ਪਤਾ ਹੈ। ਮੀਰ ਆਲਮਾ ਕੀਤਾ ਉਸ ਨਾ ਜੀ ਚਾਦਰ ਬੜੀ ਕੰਮ ਦੀ ਆਂਦੀ। ਅੱਛਾ ਜਿਹਦੇ ਪੁੱਤਰ ਦੀ ਸ਼ਾਦੀ ਸੀ ਨਾ ਉਸ ਵੇਖੀ ਤੇ ਉਸ ਆਖੇ ਯਾਰ ਗੱਲ ਇੰਜੇ ਕਿ ਇੱਕ ਦਿਹਾੜੀ ਵਾਸਤੇ ਚਾਦਰ ਮੈਨੂੰ ਨਹੀਂ ਦਿੰਦਾ। ਉਹ ਆਖੇ ਚੌਧਰੀ ਤੂੰ ਲੈ ਲੈ। ਸਹੀ ਹੁਣ ਬਰਾਤ ਨਾਲ ਨਹੀਂ ਆਲਮ ਦੀ ਸੀ। ਸਹੀ ਬਰਾਤਾਂ ਦੌਰ ਪੁਰਾਣਾ ਸੀ, ਰਾਤਾਂ ਰਹਿੰਦੀਆਂ ਘੋੜਿਆਂ ਤੇ ਸਫ਼ਰ ਪੈਦਲ ਇੰਜ ਕਰਕੇ। ਪਹਿਲੇ ਪਿੰਡ ਕੋਲੋਂ ਬਰਾਤ ਗੁਜ਼ਰੇ ਪਈ ਤੇ ਉਹ ਨਾ ਵੇਖੀ ਲੋਕਾਂ ਜੰਜ ਵੇਖਣ ਪਏ ਤੇ ਉਹ ਨਾ ਕਿਸੇ ਬੰਦੇ ਪੁੱਛਿਆ ਮੀਰ ਆਲਮ ਕੋਲੋਂ ਵੀ ਇਹ ਜੰਜ ਕਿੰਨਾ ਦੀ ਕਿੰਨਾ ਦੀ ਜੰਜ ਹੈ? ਉਹ ਤਾਂ ਕਿ ਜੰਜ ਚੌਧਰੀਆਂ ਦੀ ਹੈ ਪਰ ਜਿਹੜੀ ਚੌਧਰੀ ਦੇ ਚਾਦਰ ਹੈ ਉਹ ਮੇਰੀ। ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਕਿਹਾ ਹੁਣ ਬੰਦੇ ਦਾ ਪੁੱਤਰ ਬਣੀ, ਇਹ ਅਗਾ ਨਹੀਂ ਝਗੜ ਕਰਨੀ। ਅਗਲੇ ਪਿੰਡ ਗਏ ਤੇ ਉਸ ਰੂਟੀਨ ਨਾਲ ਉਵੇਂ ਉਹ ਗੱਲ ਦੱਸੀ। ਉਹਨਾਂ ਨੇ 2-4 ਕੱਢ ਦਿੱਤੀਆਂ। ਸਹੀ ਤੀਜੇ ਪਿੰਡ ਹੁਣ ਇਮਤਿਹਾਨ ਦਾ ਟਾਈਮ ਹੈ। ਉਹਨਾਂ ਆਖਿਆ ਵੀ ਜੰਜ ਕਿੰਨਾ ਦੀ ਹੈ? ਉਹ ਤਾਂ ਕਿ ਜੰਜ ਵੀ ਚੌਧਰੀਆਂ ਦੀ ਤੇ ਚਾਦਰ ਵੀ ਚੌਧਰੀਆਂ ਦੀ ਹੋਣੀ। ਉਹ ਗੱਲ ਦੱਸ ਮੁੜ ਗਿਆ ਵੇ। ਹਮ ਚਾਦਰ ਕੋ ਨਾ ਸੀ। ਮੁੜ ਚੌਥੇ ਪਿੰਡ ਦੀ ਵਾਰੀ ਉਹਨਾਂ ਸਖਤੀ ਕੀਤੀ ਨਾ। ਉਹਨਾਂ ਆਖਿਆ ਵਾ ਤੂੰ ਕਿਸੇ ਨਾ ਕਿਸੇ ਚੱਜ ਨਾਲ ਦੱਸ ਹੀ ਜਾਣਾ। ਇਹ ਚਾਦਰ ਜਿਹੜੀ ਨਾ ਇਹਦਾ ਜ਼ਿਕਰ ਨਹੀਂ ਹੋਣਾ ਚਾਹੀਦਾ। ਉਹ ਸ਼ੁਦਾ ਡਰ ਗਿਆ ਉੱਥੇ ਜਾ ਕੇ ਜੂਨ ਡੜਾ ਇਹ ਸਾਡੇ ਪਿੰਡ ਦੇ ਜ਼ਿਮੀਂਦਾਰ ਇਹਨਾਂ ਦੀ ਜੰਜ ਹੈ, ਇਹਨਾਂ ਦੀ ਜੰਜ ਹੈ, ਇਹ ਹੈ ਉਹ ਹੈ, ਇਹਨਾਂ ਦੀ ਬੜੀ ਜ਼ਮੀਨ ਹੈ, ਬੜਾ ਮਾਲ ਡੰਗਰ ਹੈ ਤੇ ਐਂਡ ਤੇ ਪਿਆ ਕਿ ਉਹ ਜਿਹੜੀ ਚਾਦਰ ਚੌਧਰੀ ਦੇ ਉੱਤੇ ਹੁੰਦਾ ਕੋਈ ਜ਼ਿਕਰ ਨਹੀਂ। ਵਾਹ ਜੀ ਵਾਹ। ਅੱਛਾ ਜੀ ਕਿਹੜੀ ਆਲਾ ਉਹ ਜੀ ਮਾਜ਼ਰਤ ਨਾਲ ਮੇਰਾ ਮਤਲਬ ਹੈ ਨਹੀਂ ਪੁਣੋ ਕਿਸੇ ਨੂੰ ਹਾਂ ਸਹੀ ਹੈ। ਉਹ ਇੱਥੇ ਨਾ ਆਪਣਾ ਮੇਰੇ ਜਿਹੜਾ ਹੈ ਨਾ ਆਪਣਾ ਵਾਲਦ ਸਾਹਿਬ ਬਜ਼ੁਰਗ ਉਹਨਾਂ ਦੀ ਦੁਕਾਨ ਆਈ ਮੀਰ ਆਲਮ ਦੀ ਤੇ ਸਾਹਮਣੇ ਦੁਕਾਨ ਆਇਆ ਆਪਣਾ ਮੁਸਲਮ ਸ਼ੇਖ ਬਜ਼ੁਰਗ ਦੀ। ਸੁਭਾਨ ਅੱਲਾਹ। ਉਹ ਮੇਰਾ ਬਜ਼ੁਰਗ ਜਿਹੜਾ ਨੂੰ ਅਜ਼ਾਨ ਵੀ ਦੇਣੀ, ਨਮਾਜ਼ਾਂ ਕਦੀ ਪੜ੍ਹਦਾ। ਮੈਂ ਆਖਿਆ ਅੰਦਰ ਨੂੰ ਅਜ਼ਾਨ ਤੋਂ ਨਫ਼ਰਤ ਹੈ। ਨਹੀਂ ਉਹ ਨਾ ਦਰਵੇਸ਼ ਜਿਹੜਾ ਨਾ ਬਜ਼ੁਰਗ ਮਲਕ ਸਾਹਿਬ ਮੁਸਲਮ ਸ਼ੇਖ ਉਹ ਆਂਦਾ ਬਗਾਲੇ ਉਹ ਕਾਜ਼ੀ ਕੋਈ ਮੈਨੂੰ ਇਹ ਦੱਸ ਸਕੋ ਸਾਡੀ ਜਿਹੜੇ ਕੁਰਾਨ 'ਚ ਵੀ ਜ਼ਿਕਰ ਆਇਆ ਹੀ ਕੋਈ ਨਾ ਹੋ ਸਕਦਾ ਜੀ ਆਇਆ ਹੈ ਤੁਹਾਡਾ ਸਵੇਰੇ ਮੈਂ ਪੜ੍ਹ ਕੇ ਆਵਾਂਗਾ ਤੇ ਤੁਹਾਨੂੰ ਸੁਣਾ ਦੱਸਾਂਗਾ। ਉਹ ਆਇਆ ਦਿਨੇ ਜਨਾਬ ਉਹ ਬੁੜੇ ਨੇ ਪੁੱਛਿਆ ਹਾਂਜੀ ਕੋਈ ਉਹ ਵੇਖੀ ਕੁਰਾਨ ਉਸ 39 ਸਵਾਰੇ ਤੁਹਾਡੀ ਆਇਤ ਆ ਗਈ ਤੇ ਰਾਤ ਦੀ ਆ ਗਈ ਤੂੰ ਬੜਾ ਖੁਸ਼ ਤੂੰ ਬੜਾ ਖੁਸ਼ ਇਮਾਨ ਉਹ ਆਂਦਾ ਮਰ ਸੁਣਾ ਹੋ ਸਕਦਾ ਪਾਉਣਾ ਚਾਹ ਲਿਆ ਮੈਂ ਤਾਂ 2 ਕੇਕ ਮਿਲਿਆ ਉਹਦਾ ਹੋਟਲ ਆ ਚਾਹ ਵਾਲਾ ਉਸ ਚਾਹ ਤੇ ਕੇਕ ਲੱਗ ਬੁੱਢਣ ਦਿੱਤੇ ਬਜ਼ੁਰਗ ਨੂੰ ਦਿੱਤੇ ਉਹ ਬਜ਼ੁਰਗ ਜਨਾਬ ਖਾਣ ਪੀਣ ਲੱਗ ਸਕਿਆ ਹੁਣ ਸੁਣਾ ਉਸ ਅੱਕਬਾ ਹੁਣ ਤੇ ਸੁਣਾਵਾ ਉਹ ਆਂਦਾ ਮੁਸੱਲਾ ਸੀ ਨਾ ਆਕੜ ਅੱਲਾ ਸੀ ਨਾ ਕਮਾਲ ਦੀ ਗੱਲ। ਅਰਬੀ ਦੇ ਲਫ਼ਜ਼ ਹੋਣਗੇ ਸਾਰੇ ਦੂਸਰੇ ਨਹੀਂ ਹੋਣਗੇ। ਬਜ਼ੁਰਗ ਦੀ ਮਿਹਨਤ ਵੇਖੋ ਤੁਸੀਂ ਸਕਾ ਮੁਸੱਲਾ ਸੀ ਨਾ ਆਕੜ ਅੱਲਾ ਸੀ ਨਾ ਝੂੜ ਉਸਾ ਮਾਫੀ ਤੇ ਖੁੱਲੇ ਮੈਦਾਨ। ਵਾਹ ਵਾਹ
कैसी अरबी वाह अरबी में कैसा बदला है? हकीकत गल है अच्छा ये गल ईमान हकीकत है माशाल्लाह 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 वाह ਉਹ ਵਾਲਾ ਖੁਸ਼ ਬੜਾ ਇਸ ਗੱਲ ਤੇ ਉਹ ਰੋਜ਼ ਨੂੰ ਚਾਹ ਮੁਖਤ ਜਨਾਬ ਕੇਕ ਮੁਖਤ ਉਹ 39 बस ਸਪਾਰੇ तुझे कुरान चो कट दर ਕੁਰਾਨ 39 ਸਪਾਰੇ ਜਿਹੜਾ ਸੀ ਨਾ ਬਾਬਾ ਕਾਜ਼ੀ ਜੀ ਉਹ ਪੁਰਾਣਾ ਇੱਕ ਬਈ ਦਾਜ ਹੋ ਕਿਹਾ ਜਾਂਦਾ ਸੀ जी जी ਬਾਬੇ ਜੀ ਨੇ ਮੇਰੇ ਵਾਂਗ ਹਾਫਜ਼ੇ ਦੇ ਕਮਜ਼ੋਰ ਸਨ जी जी ਤੇ ਸਿਆਣੇ ਏਡੇ ਸਨ ਵੀ ਉਹਨਾਂ ਦਾਜ ਹੋਕਣਾ ਸ਼ੁਰੂ ਕਰ ਦੇਣਾ ਤੇ ਦਾਜ ਦੇ ਵਿੱਚ ਨਾ ਔਰਤਾਂ ਰੋਂਦੀਆਂ ਹੁੰਦੀਆਂ ਸਨ जी जी ਯਾਨੀ ਉਹ ਧੀਆਂ ਦੇ ਬਾਰੇ ਲਿਖਿਆ ਹੋਇਆ ਬੜਾ ਧੀ ਨੂੰ ਟੋਰਨਾ ਹੁੰਦਾ ਸੀ। ਸਾਹਿਬ ਲਿਖ ਲਿਖਿਆ ਹੁੰਦਾ ਤੇ ਉਹ ਜਿਸ ਵੇਲੇ ਬਾਬੇ ਕਾਜ਼ੀ ਨੂੰ ਦਾਜ ਜਿੱਥੋਂ ਜਾ ਕੇ ਭੁੱਲ ਜਾਣਾ ਨਾ ਉਹ ਉੱਥੇ ਬਹਿ ਕੇ ਰੋਣ ਲੱਗ ਪਿਆ। भाई सुभान अल्लाह ਜਿਹੜੇ ਸਾਡਾ ਮਾਈ ਹੈ ਮਾਈ ਸਰਦਾਰ ਬੀਬੀ ਉਹ sagਣਾ ਵੀ ਮਰੇ ਦੇ ਪੈਸੇ ਆਉਣ ਲੱਗਦੇ ਨੇ ਤੋਂ ਰੋਣ ਲੱਗ ਪਿਆ। ਉਹ ਆਂਦਾ ਚੁੱਪ ਕਰ ਮੈਨੂੰ ਕੋ ਭੁੱਲ ਗਈ हाय हाय ਮੈਨੂੰ ਉਹਦਾ ਕੋਈ ਨੂੰ वाह 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 ਉਹ ਟੁਰਦੇ ਪੜਦੇ ਪੜਦੇ ਦਾਜ ਘਰ ਆ ਜਾਣਾ ਉਹਨਾਂ ਨੇ ਬੜੀਆਂ ਰੌਣਕਾਂ ਵੱਡੇ यार सच्चाई जो है सच्चाई ਬਜ਼ੁਰਗਾਂ ਨਾਲ ਰੌਣਕਾਂ ਤੇ ਫਿਰਦੀਆਂ ਹੁਣ ਤਾਂ ਬੰਦਾ ਬਜ਼ੁਰਗਾਂ ਕੋਲ ਬੰਦਾ ਕੋਈ ਨਹੀਂ ਉਹ ਹੁਣ ਬਾਹਰ ਬੰਦੇ ਲੜ ਪਾਉਂਦੇ ਨੇ ਇਹ ਮਜ਼ਾਕ ਇਹ ਗੱਲਾਂ ਸੰਦੇ ਕੋਈ ਬੰਦਾ ਹਾਂਜੀ ਜੀ ਇੰਦਾ ਦੌਰ ਆ ਗਿਆ ਮੇਰਾ ਮਤਲਬ ਇੱਕ ਦੋ ਕਰਨਗੇ ਗੱਲਾਂ ਉਸ ਤੋਂ ਬਾਅਦ ਕੋਈ ਲੜਾਈ ਸ਼ੁਰੂ ਤਾਰੀਖੀ ਗੱਲ ਜੀ ਜ਼ੇਨ 'ਚ ਆ ਗਈ ਹੈ ਮੈਂ ਕਿਉਂਕਿ ਉਹ ਆਇਆ ਸਾਂ ਯਾਨੀ ਜ਼ੇਨ ਵਿੱਚ ਵੀ ਭਾਈਏ ਨਾਲ ਸੁਣਨਾ ਹੈ ਸ਼ਾਇਰੀ ਮੇਰਾ ਜ਼ੇਨ ਇਹ ਸੀ ਇਹ ਨਹੀਂ ਸੀ ਮੈਨੂੰ ਉਹ ਮਾਹੌਲ ਦਾ ਪਤਾ हम लग गया जन अब संभल के आ गया ਮੈਂ ਵੀ ਦਾਤਰੀਆਂ ਤੋਂ ਲਾਈ ਨਹੀਂ ਅੱਛਾ ਕੁਰਬਾਨੀ ਦੀ ਈਦ ਜੀ ਤੇ ਚੌਧਰੀਆਂ ਦਾ ਜ਼ਮੀਰ ਆਲਮ ਦਾ ਘਰ ਨਾਲ भाई सुभान अल्लाह अगाओ ਉਹ ਤੂੰ ਵੀ ਹੋਗਾ ਮੈਂ ਕੱਲਾ ਹੋਣਾ ਹੁਣ ਸਵੇਰੇ ਸਵੇਰੇ ਉਹ ਲੋਕ ਨਮਾਜ਼ ਪੜ੍ਹਨ ਤੁਰ ਗਏ ਸਹੀ ਤੇ ਉਹ ਦਰਵੇਸ਼ ਘਰ ਹੀ ਸੀ ਉਸ ਨਾਲ ਗਵੇੜ ਲਾਇਆ ਉਸ ਆਖਿਆ ਬਈ 1:30 ਵੱਜ ਜਾਂਦਾ ਹੈ ਗੋਸ਼ਤ ਬਣਦਿਆਂ ਮੁੜਦਿਆਂ ਮੁੜ ਸਾਨੂੰ ਇਹਨਾਂ ਦੇਣੀਆਂ ਵੀ ਉਸ ਨਾਲ ਚੌਧਰੀਆਂ ਦਾ ਵੱਖਰਾ ਖੋਲਿਆ ਤੇ ਲਿਆ ਕੇ ਜ਼ਿਬਾ ਕਰ ਦਿੱਤਾ ਸਹੀ ਜ਼ਿਬਾ ਕਰਕੇ ਉਹ ਬਣਾਉਣ ਪਏ ਚੌਧਰੀ ਦੇ ਨਮਾਜ਼ ਪੜ੍ਹ ਕੇ ਵਾਪਸ ਆਏ ਤੇ ਉਹਨਾਂ ਦਾ ਵੱਖਰਾ ਕੋਈ ਨਾ ਰੌਲਾ ਪੈ ਗਿਆ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਖਾਲੀ ਅੱਲਾ ਕੇ ਲੁਕਾ ਲਈ ਪਾਣੀ ਖੁੱਲਾ ਮਾਰਿਆ ਨਾਲੀ ਵਿੱਚ ਬੇਗਾ ਖੂਨ ਸ਼ੂਨ ਮੇ ਰੁੜ ਜਾਏ ਲੇਕਿਨ ਉਹ ਪਿੰਡ ਦਾ ਸ਼ਹਿਰ ਤੇ ਨਹੀਂ ਸੀ ਪਿੰਡ ਦੀ ਗੱਲ ਸੀ ਉਹ ਮੈਂ ਪਤਾ ਲੱਗ ਗਿਆ ਉਹਨਾਂ ਗਵੇੜ ਲਾਇਆ ਬਈ ਉਧਰੋਂ ਨਾ ਕੁਰੇਸ਼ੀਆਂ ਵੱਲੋਂ ਉਹਨਾਂ ਦੀ ਨਾਲੀ 'ਚ ਖੂਨ ਹੈ ਜੀ ਤੇ ਉਹਨਾਂ ਦੇ ਕੋਲ ਡੰਗਰ ਤੇ ਕੋਈ ਨਾ ਕੁਰਬਾਨੀ ਤਾਂ ਹੈ ਕੋਈ ਨਾ ਕੁਰਬਾਨੀ ਤਾਂ ਹੈ ਹੀ ਕੋਈ ਨਾ ਉਹ ਆਏ ਤੇ ਉਹ ਨਾ ਅੱਗੇ ਉਹ ਕਪੜਾ ਇੱਕ ਉਹਨਾਂ ਤਾਣੇ ਅਸੀਂ ਇੰਜ ਕਰਕੇ ਨਾ ਚੌਧਰੀ ਸੋਟੀ ਨਾਲ ਕਪੜਾ ਪਾਸੇ ਕਰਕੇ ਨਾ ਤੇ ਮੈਂ ਪੁੱਛਿਆ ਤੁਸੀਂ ਇਹ ਬੱਕਰਾ ਕਿੱਥੋਂ ਲਿਆ ਸਹੀ ਤੇ ਅਬੂ ਨਾ ਮੀਰ ਆਲਮ ਪਿਆ ਆਖੇ ਇਬਰਾਹਿਮ ਨੇ ਕਿੱਥੋਂ ਲਿਆ ਠੀਕ ਹੈ ਸਹੀ ਹੈ ਅਬ ਜੀ ਤੋਂ ਰਹੇ ਹੋ ਤੋਂ ਸਕਦੇ ਉਹ ਨਾ ਇੱਥੇ ਨਾ ਜੀ ਅੱਲਾ ਨੂੰ ਜੰਨਤ ਨਸੀਬ ਕਰੇ ਬਾਬਾ ਨਜ਼ਰਾ ਹੁੰਦਾ ਨਾ ਤੇ ਉਹਨੇ ਨਾ ਚੌਧਰੀਆਂ ਦਿੱਤੀ ਕੁਕੜੀ ਅੱਛਾ ਮੈਂ ਕੁਕੜੀ ਸਾਡੀ ਰਹਿ ਜਾ ਤੇ ਆ ਤੇਰਾ ਤਾਂ ਸਾਡਾ जी हाँ ਉਹ ਠੀਕ ਹੈ ਉਹ ਸਵੇਰੇ ਕੁਕੜੀ ਲੈ ਕੇ ਗਿਆ ਤੇ ਸ਼ਾਮੀ ਇਸ ਟਾਈਮ ਜਿਹੜਾ ਨਾ ਉਹ ਕੋ ਗੱਦਾ ਕੁਛ ਉਹਦੇ ਦਿਨ ਟੁਰ ਕੇ ਤਾਂ ਘਰ ਰੱਖ ਲਿਆ ਤੇ ਉਹ ਆਖਣੇ ਨਜ਼ਰ ਆਇਆ ਇਹ ਕੀ ਉਹ ਬੈਠੇ ਇਹ ਤੂੰ ਆਪੇ ਨਾ ਆਖ ਬੱਦੀ ਤੇਰੀ ਤੱਦੀ ਸਾਡੀ अपने खुद जी हबीबुल्लाह सुना तेरा काम कैसा जा रहा है ਮੇਰਾ ਕੰਮ ਜੀ ਜਾ ਰਿਹਾ ਹੈ ਜੀ ਮੇਰੇ ਸਾਰੇ ਚਾਚੇ ਬਾਬੇ ਨੇ ਠੀਕ ਹੈ ਤੇ ਕਾਰੋਬਾਰ ਦੇ ਵਿੱਚ ਕੋਈ ਕਿਸੇ ਕਿਸਮ ਦਾ ਗਾਹਕ ਹੁੰਦਾ ਹੈ ਹਰ ਗਾਹਕ ਦਾ ਆਪਣਾ ਆਪਣਾ ਜ਼ਹਿਨ ਹੁੰਦਾ ਹੈ ਠੀਕ ਹੈ ਤੇ ਤੁਸੀਂ ਕੰਮ ਕਿਹੜਾ ਕਿਸੇ ਨੂੰ ਬਰਦਾਸ਼ਤ ਕਰਨਾ ਪੈਂਦਾ ਕਿਸੇ ਨਾਲ ਹੱਸ ਕੇ ਦੇਣਾ ਪੈਂਦਾ ਕੋਈ ਗਾਹਕ ਮਜ਼ਾਕੀ ਹੁੰਦੇ ਨੇ ਹਰ ਗਾਹਕ ਨਾਲ ਹਰ ਅਲਫਾਜ਼ ਨਾਲ ਬੋਲਣਾ ਪੈਂਦਾ ਠੀਕ ਹੈ ਹਰ ਤਰੀਕੇ ਨਾਲ ਤੇ ਮੇਰੇ ਕੋਲ ਜੀ ਇੱਕ ਮਾਈ ਆਈ ਗੋਸ਼ਤ ਲੈਣ ਉਸ ਮੈਂ ਨਾ ਕਿਹਾ ਪੁੱਤਰ ਜੀ ਗੋਸ਼ਤ ਕਿਵੇਂ ਕਿਲੋ ਹੈ ਮੈਂ ਨਾ ਕਿਹਾ ਮਾਂ ਜੀ ਗੋਸ਼ਤ 500 ਦਾ ਕਿਲੋ ਹੈ ਤੇ ਉਸ ਮੈਂ ਨਾ ਕਿਹਾ ਪੁੱਤਰ ਜੀ 1.5 ਕਿਲੋ ਗੋਸ਼ਤ ਬਣਾ ਦਿਓ ਮੈਂ ਕਿਹਾ ਠੀਕ ਬਣਾ ਦਿੰਦੇ ਆ ਮੈਂ ਜੀ ਮਾਈ ਨੂੰ ਨਾ ਗੋਸ਼ਤ ਬਣਾ ਕੇ ਦਿੱਤਾ ਪੱਟਾਂ ਦਾ ਬੜਾ ਸੋਹਣਾ ਜੀ ਸਫਾਈ ਸੂਈ ਕਰਕੇ ਠੀਕ ਹੈ ਮੈਂ ਆਖਿਆ ਚਲੋ ਮਾਈ ਆਈ ਹੈ ਅੱਗੋਂ ਵੀ ਆਉਂਦੀ ਰਹੀ ਠੀਕ ਹੈ ਮੈਂ ਜੀ ਹੁਣ ਗੋਸ਼ਤ ਜਦੋਂ ਬਣਾ ਕੇ ਦਿੱਤਾ ਨਾ ਮੈਂ ਆਖਿਆ ਮਲੋ ਜੀ ਮਾਂ ਜੀ ਇਹ ਤੁਹਾਡਾ 1.5 ਕਿਲੋ ਗੋਸ਼ਤ ਹੈ सही ਉਸ ਮੈਂ ਨਾ ਜੀ 500 ਰੁਪਇਆ ਚਾਹ ਤੇ ਫੜਾਇਆ अच्छा ਮੈਂ ਉਹਨਾਂ ਆਖਿਆ ਮਾਂ ਜੀ ਗੋਸ਼ਤ 1.5 ਕਿਲੋ ਹੈ ਤੇ ਇਹ ਤੁਸੀਂ ਮੈਨੂੰ ਪੈਸੇ ਕਿੰਨੇ ਦਿੰਦੇ ਪਿਓ ਉਹ ਸਕਿਆ ਪੁੱਤਰ ਜੀ ਇਹ 500 ਹੀ ਹੈ ਠੀਕ ਹੈ ਤੇ 1.5 ਕਿਲੋ ਗੋਸ਼ਤ ਜਿਹੜਾ तू आप आख्या वा ਹਾਂ ਜੀ ਮੈਂ ਆਪ ਤੂੰ ਆਖਿਆ ਮੈਂ ਆਖਿਆ ਇਹ ਤੇ 1.5 ਕਿਲੋ ਨਹੀਂ ਯਾਨੀ ਨਹੀਂ ਤੇ ਨਹੀਂ ਵਾਰਾ ਖਾਂਦਾ ਤੇ ਤੂੰ ਆਪਣਾ ਰੱਖ ਲੈ अच्छा ਮੈਂ ਆਖਿਆ
ਮਿਹਨਤ ਨਹੀਂ ਵਾਰਾ ਠੀਕ ਹੈ ਉਸ ਦਾ 500 ਰੁਪਇਆ ਮੇਰੇ ਹੱਥੋਂ ਫੜ ਲਿਆ ਤੇ ਮੈਂ ਨਾ ਛਾਪਰ ਕਰਕੇ ਪਿਆਨਾ ਲੈ ਮਾਈਏ ਆਪਣੇ ਕੰਮ ਹੁਣ ਤੂੰ ਵੇਂਦੀ ਜਾ ਤੂੰ ਮੇਰੇ ਨਾਲ ਕੀ ਕੀਤੀ ਜਾਂਦੀ ਹੈ ਸੱਚੀ ਮੂੰਹ ਉਹ ਅਸਲ ਜਿਹੜਾ ਪੁਆਇੰਟ ਆਇਆ ਨਾ ਜੀ ਉਹ ਛੱਡ ਗਿਆ ਉਹ ਜਦ ਮਾਈ ਨਾ ਆਖਿਆ ਨਾ ਬਈ ਇਹ ਤਾਂ ਤੂੰ 1.5 ਕਿਲੋ ਆ ਗਿਆ ਤੂੰ ਆਂਦੀ ਤੇ ਕੀ ਹੈ ਮੁੜ ਜਾ 1.5 ਕਿਲੋ ਹੈ ਤੇ ਹੋ ਗਿਆ ਚਲੋ ਹੋ ਗਿਆ ਲਓ ਜੀ ਅੱਜ ਦੀ ਇਹ ਸਾਡੀ ਮਹਿਫਲ ਪੰਜਾਬੀ ਬੈਠਕ ਉਮੀਦ ਹੈ ਤੁਹਾਨੂੰ ਦੋਸਤਾਂ ਨੂੰ ਸਾਡੇ ਭੈਣਾਂ ਭਰਾਵਾਂ ਨੂੰ ਪਸੰਦ ਆਈ ਹੋਵੇਗੀ ਉਮੀਦ ਕਰਨੇ ਆ ਕਿ ਤੁਸੀਂ ਇੰਦਾ ਵੀ ਸਾਡੀ ਇਹ ਮਹਿਫਲ ਪੰਜਾਬੀ ਬੈਠਕ ਸੁਣੋ ਕਰੋ ਦੇ ਅੱਜ ਦੀ ਮਹਿਫਲ ਦਾ ਇਖਤਤਾਮ ਹੁੰਦਾ ਹੈ ਅੱਲਾ ਹਾਫਿਜ਼ ਖੁਸ਼ ਰਹੋ ਤੁਸੀਂ ਵੀ ਤੇ ਅੱਲਾ ਸਾਡੇ ਪਾਕਿਸਤਾਨ ਨੂੰ ਵੀ ਖੁਸ਼ ਰੱਖੇ ਤੇ ਅੱਲਾ ਦੀ ਜ਼ਾਤ ਤੇ ਮਿਹਰਬਾਨੀ ਫਰਮਾਏ ਤਾਂ ਆਪਣਾ ਫਜ਼ਲ ਤੇ ਰਹਿਮਤਾਂ ਫਰਮਾਏ ਸਾਡੇ ਦੇਸ਼ ਨੂੰ ਇਹ ਕਿਸੇ ਬਦ ਨਜ਼ਰੇ ਦੀ ਨਜ਼ਰ ਲੱਗੀ ਏ ਇਹ ਨਜ਼ਰਾਂ ਤੋਂ ਅੱਲਾ ਬਦ ਨਜ਼ਰਾਂ ਤੋਂ ਮਹਿਫੂਜ਼ ਰਵੇ ਤੇ ਚੰਗਾ ਅਸਲਾਮ ਅਲੈਕਮ ਦਸਨ ਲਾਇਕ ਵੀ ਕੀਤਾ ਕਰੋ ਪਾਕਿਸਤਾਨ ਜ਼ਿੰਦਾਬਾਦ